वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਲੁਧਿਆਣਾ ਦੇ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਬਣੇ ਹੋਏ ਇੰਜੀਨੀਅਰਿੰਗ ਕਾਲਜ GNE ਦੇ ਵਿੱਚ ਇੱਕ ਘਟਨਾ ਸਾਡੇ ਸਾਹਮਣੇ ਆਈ ਹੈ, ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜਿਨ੍ਹਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਦਾ ਖਿਤਾਬ ਦਿੱਤਾ ਗਿਆ ਅਕਾਲ ਤਖਤ ਸਾਹਿਬ ਤੋਂ, ਉਹਨਾਂ ਦੀ ਜਿਹੜੀ ਇੱਕ ਪਿਕਚਰ ਸੀ, ਫੋਟੋ ਸੀ, ਜਿਹੜੀ ਕਿ ਜਿਹੜੇ ਸਿੱਖ ਵਿਦਿਆਰਥੀ ਹੈਗੇ ਨੇ ਉਹਨਾਂ ਨੇ ਲਾਈ ਹੋਈ ਸੀ ਆਪਣੇ ਹੋਸਟਲ ਦੇ ਵਿੱਚ। ਉਹਦੇ 'ਤੇ ਉਹਨਾਂ ਦੀ ਫੋਟੋ ਦੇ ਉੱਤੇ ਕਾਲਖ ਮਲਣ ਦਾ ਜਿਹੜਾ ਮਾਮਲਾ ਹੈ ਸਾਹਮਣੇ ਆਇਆ, ਜਿਹਦੇ ਤੋਂ ਕਿਤੇ ਨਾ ਕਿਤੇ ਇਹ ਗੱਲ ਭੜਕੀ ਆਪਸੀ ਟਕਰਾ, ਜਿੱਥੇ ਪੰਜਾਬ ਦੇ ਵਿੱਚ ਪੰਜਾਬੀ ਜਾਂ ਜਿਹੜੇ ਸਿੱਖ ਵਿਦਿਆਰਥੀ ਹੈਗੇ ਨੇ ਉਹ ਇੱਕ ਪਾਸੇ ਨਜ਼ਰ ਆਏ ਤੇ ਬਾਹਰਲੇ ਸੂਬਿਆਂ ਦੇ ਵਿੱਚੋਂ ਪ੍ਰਵਾਸੀ ਜਿਹੜੇ ਵਿਦਿਆਰਥੀ ਹੈਗੇ ਆ ਉਹ ਦੂਜੇ ਪਾਸੇ ਨਜ਼ਰ ਆਏ। ਤੇ ਇਸ ਟਕਰਾਅ ਦੇ ਦੌਰਾਨ ਸਿੱਖ ਵਿਦਿਆਰਥੀ ਜਿਹੜੇ ਹੈਗੇ ਆ ਉਹਦੇ ਵਿੱਚ ਗੰਭੀਰ ਰੂਪ ਦੇ ਵਿੱਚ ਇੱਕ ਵਿਦਿਆਰਥੀ ਜ਼ਖਮੀ ਵੀ ਹੋਏ ਆ। ਪੱਗਾਂ ਲੈਣ ਤੱਕ ਦੀ ਜਿਹੜੀ ਗੱਲ ਹੈ ਉਹ ਸਾਡੇ ਸਾਹਮਣੇ ਹੈ। ਹਾਲਾਂਕਿ ਜਦੋਂ ਐਡਮਿਨਿਸਟ੍ਰੇਸ਼ਨ ਤੱਕ ਪਹੁੰਚ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਇਸ ਘਟਨਾਕ੍ਰਮ ਨੂੰ ਨਕਾਰਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਗੱਲਬਾਤ ਸੀ ਜਾਂ ਝਗੜਾ ਸੀ ਉਹ ਕਿਸੇ ਹੋਰ ਗੱਲ ਨੂੰ ਲੈ ਕੇ ਸੀ, ਤੇ ਇਹ ਸ਼ਹੀਦਾਂ ਦੀ ਫੋਟੋ ਦਾ ਜਿਹੜਾ ਨਿਰਾਦਰ ਕਰਨਾ ਹੈ ਇਹ ਇੱਕ ਵੱਖਰੀ ਗੱਲ ਹੈ। ਇਹ ਦੋ ਸੈਪਰੇਟ ਜਿਹੜੀਆਂ ਗੱਲਾਂ ਨੇ ਤੇ ਇਹਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ, ਇੱਦਾਂ ਦਾ ਜਿੱਥੇ ਕਥਨ ਐਡਮਿਨਿਸਟ੍ਰੇਸ਼ਨ ਵੱਲੋਂ ਕੀਤਾ ਗਿਆ। ਪਰ ਇੱਕ ਵੱਡਾ ਸਵਾਲ ਬਣਦਾ ਹੈ ਵੀ ਜਿੱਥੇ ਸਿੱਖ ਆਰਟੀਕਲਸ ਆਫ ਫੇਥ, ਸਿੱਖ ਕਕਾਰਾਂ ਦੀ ਗੱਲ ਹੈ, ਦਸਤਾਰ ਦੀ ਗੱਲ ਹੈ, ਜਿੱਥੇ ਦਿੱਲੀ, UP, ਬਿਹਾਰ ਦੇ ਵਿੱਚੋਂ ਆਮ ਤੌਰ 'ਤੇ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ, ਸੁਣੀਆਂ ਜਾਂਦੀਆਂ ਨੇ ਕਿ ਕਿਸੇ ਸਿੱਖ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਜਾਂ ਉਹਨਾਂ ਨੂੰ ਕਿਸੇ ਰੈਸਟੋਰੈਂਟ ਦੇ ਵਿੱਚ ਜਾਂ ਕਿਸੇ ਹੋਰ ਵਿੱਦਿਅਕ ਅਦਾਰੇ ਦੇ ਵਿੱਚ ਦਸਤਾਰ ਸਜਾਉਣ ਤੋਂ, ਕਕਾਰ ਰੱਖਣ ਤੋਂ ਮਨਾਹੀ ਕੀਤੀ ਗਈ ਹੈ, ਅੰਦਰ ਨਹੀਂ ਵੜਨ ਦਿੱਤਾ ਗਿਆ। ਇਹ ਘਟਨਾਵਾਂ ਹੁਣ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀਆਂ ਨੇ। ਇਹ ਸੱਜਰੀ ਉਦਾਹਰਣ ਹੈ ਜਿਹੜੀ GNE ਦੇ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਸਿੱਖ ਕਕਾਰਾਂ ਦੀ ਬੇਅਦਬੀ ਕੀਤੀ ਗਈ ਹੈ। ਤੇ ਇਹ ਮਾਮਲਾ ਇਸ ਲਈ ਵੀ ਅਹਿਮ ਹੈ ਕਿਉਂਕਿ ਜਿਹੜਾ GNE ਕਾਲਜ ਹੈ ਇਹ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲਾਇਆ ਜਾਂਦਾ ਹੈ। ਸੋ ਇਹ ਗੱਲ ਇੱਕ ਵੱਡਾ ਸਵਾਲ ਹੈ ਵੀ ਸਿੱਖ ਇੰਸਟੀਟਿਊਸ਼ਨ, ਸਿੱਖਾਂ ਦੇ ਜਿਹੜੇ ਵਿਦਿਅਕ ਅਦਾਰੇ ਨੇ ਉਹਨਾਂ ਦੇ ਵਿੱਚ ਸਿੱਖ ਵਿਦਿਆਰਥੀਆਂ ਦੇ ਨਾਲ ਇੱਦਾਂ ਦਾ ਸਲੂਕ ਹੋਣਾ ਤੇ ਫਿਰ ਇਹਦੇ 'ਤੇ ਕੋਈ ਕਾਰਵਾਈ ਨਾ ਕੀਤੇ ਜਾਣਾ ਇੱਕ ਵੱਡਾ ਸਵਾਲ ਖੜਾ ਕਰਦਾ। ਸੋ ਇਸ ਸਾਰੇ ਇਸ਼ੂ ਨੂੰ ਲੀਡ ਲੈ ਕੇ ਸਿੱਖ ਯੂਥ ਆਫ ਪੰਜਾਬ ਦੇ ਵੱਲੋਂ ਇੱਕ ਪ੍ਰੋਟੈਸਟ ਵੀ ਕੀਤਾ ਗਿਆ, ਮੀਡੀਆ ਦੇ ਵਿੱਚ ਵੀ ਤੇ ਅਦਰਵਾਈਜ਼ ਵੀ। ਸੋ ਉਹਨਾਂ ਦੇ ਜਿਹੜੇ ਇਸ ਵਕਤ ਪ੍ਰਧਾਨ ਹੈਗੇ ਆ ਸਰਦਾਰ ਪਰਮਜੀਤ ਸਿੰਘ ਮੰਡ, ਉਹ ਸਾਡੇ ਨਾਲ ਪੰਜਾਬ ਦੇ ਵਿੱਚੋਂ ਫੋਨ ਲਾਈਨ 'ਤੇ ਬਣੇ ਆ। ਆਓ ਉਹਨਾਂ ਤੋਂ ਵਧੇਰੇ ਜਾਣਕਾਰੀ ਵੀ ਲਵਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਮਾਮਲੇ ਦੇ ਵਿੱਚ ਇਸ ਵਕਤ ਜਿਹੜੀ ਓਵਰਆਲ ਸਿਚੁਏਸ਼ਨ ਹੈ ਉਹ ਕੀ ਹੈ। ਤੇ ਖਾਸ ਤੌਰ 'ਤੇ ਜਦੋਂ ਅਸੀਂ ਭਾਰਤ ਦੇ ਵਿੱਚ ਇਸ ਵਕਤ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਜਿਹੜਾ ਹਿੰਦੂਤਵਾ ਦਾ ਰਾਈਜ਼ ਹੈ ਉਹ ਪੰਜਾਬ ਦੇ ਵਿੱਚ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ ਤੇ ਜਿਹੜੀ ਸਿਚੁਏਸ਼ਨ ਹੈ ਉਹ ਕਿੱਦਾਂ ਦੀ ਨਜ਼ਰ ਆ ਰਹੀ ਹੈ। ਭਾਈ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਰਮਜੀਤ ਸਿੰਘ ਜੀ, ਮੈਂ ਜਾਣਨਾ ਚਾਹੂੰਗਾ ਇਹ ਜਿਹੜੀ ਘਟਨਾ ਵਾਪਰੀ ਹੈ GNE ਦੇ ਵਿੱਚ, ਮਤਲਬ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਸਿੱਖ ਵਿਦਿਅਕ ਅਦਾਰੇ ਦੇ ਵਿੱਚ ਇੱਦਾਂ ਦੀ ਘਟਨਾ ਵਾਪਰਨਾ ਤੇ ਫਿਰ ਇਹਦੇ ਵਿੱਚ ਕੋਈ ਕਾਰਵਾਈ ਜਿੱਥੇ ਹੈਗੀ ਹੈ ਐਡਮਿਨਿਸਟ੍ਰੇਸ਼ਨ ਵੱਲੋਂ, ਕਿਵੇਂ ਇਹ ਗੱਲ ਕਹੀ ਗਈ ਹੈ ਕਿ ਇਹ ਦੋ ਵੱਖੋ ਵੱਖਰੀਆਂ ਘਟਨਾਵਾਂ ਸੀ? ਕਿਵੇਂ ਦੇਖਦੇ ਹੋ ਇਸ ਪਾਰਟ ਨੂੰ ਜਿਹੜਾ ਤੁਸੀਂ ਵਿਰੋਧ ਵੀ ਕੀਤਾ, ਉਹ ਮੁੱਖ ਉਹਦਾ ਕੇਂਦਰ ਬਿੰਦੂ ਕੀ ਸੀ? ਕਾਲਜ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਸਟੂਡੈਂਟਸ ਦੇ ਵਿੱਚ ਆਪਸੀ ਮਤਭੇਦ ਹੋਣੇ, ਉਹਨਾਂ ਦੀ ਲੜਾਈ ਹੋਣੀ, ਇਹ ਇੱਕ ਬੜੀ ਆਮ ਜੀ ਗੱਲ ਆ ਜੀ। ਪਰ ਇਹਨਾਂ ਲੜਾਈਆਂ ਦੇ ਵਿੱਚ ਜਦੋਂ ਦੂਸਰੀਆਂ ਕੌਮਾਂ ਦੇ ਸ਼ਹੀਦਾਂ ਨੂੰ, ਉਹਨਾਂ ਦੇ ਰਹਿਬਰਾਂ ਨੂੰ, ਉਹਨਾਂ ਦੇ ਨਾਇਕਾਂ ਨੂੰ ਜਦੋਂ ਖਿੱਚ ਕੇ ਵਿੱਚ ਲਿਆਂਦਾ ਜਾਂਦਾ ਹੈ ਤੇ ਉਦੋਂ ਉਹ ਇੱਕ ਹੋਰ ਰੰਗਤ ਜਿਹੜਾ ਉਹ ਲੈ ਜਾਂਦਾ ਆ। ਉੱਥੇ ਦਾ ਜਿਹੜਾ ਸਾਰਾ ਮਸਲਾ ਹੈ ਜੋ ਉਹਨਾਂ ਦੇ ਕਾਲਜ ਪ੍ਰਸ਼ਾਸਨ ਦੇ ਦੱਸਣ ਦੇ ਮੁਤਾਬਕ ਆ, ਉਹ ਕੁਝ ਹੋ ਰਿਹਾ ਜੀ। ਜਿਹੜੇ ਉਥੋਂ ਦੇ ਸਟੂਡੈਂਟਸ ਸਾਹਮਣੇ ਆਏ ਸੀਗੇ ਜਿਨ੍ਹਾਂ ਨੇ ਆਪਣੀ ਵੀਡੀਓਗ੍ਰਾਫੀ ਵੀ ਕਰਵਾਈ, ਉਹ ਮੀਡੀਆ ਦੇ ਸਾਹਮਣੇ ਵੀ, ਜਿਹੜੇ ਉਹਨਾਂ ਦੇ ਉੱਥੇ ਦੇ ਬਿਆਨ ਨੇ ਉਹ ਅਲੱਗ ਨੇ ਜੀ। ਹੁਣ ਇੱਥੇ ਦੋ ਘਟਨਾ ਜਿਹੜੀਆਂ ਗੱਲਾਂ ਨੇ ਸਾਹਮਣੇ ਆਉਂਦੀਆਂ ਨੇ, ਇੱਕ ਤੇ ਉਹ ਜਿਹੜੇ ਔਨ ਦੀ ਰਿਕਾਰਡ ਨੇ, ਦੂਸਰੇ ਉਹ ਜਿਹੜੇ ਆਫ ਦੀ ਰਿਕਾਰਡ ਨੇ। ਜਿਹੜੇ ਔਨ ਦੀ ਰਿਕਾਰਡ ਨੇ ਉਹ ਨੌਜਵਾਨਾਂ ਨੇ ਗੱਲਾਂ ਕੁਝ ਹੋਰ ਕਹੀਆਂ ਨੇ, ਜਿਹੜੀਆਂ ਗੱਲਾਂ ਪ੍ਰਸ਼ਾਸਨ ਦੱਸਦਾ ਆ ਉਹ ਗੱਲਾਂ ਕੁਝ ਹੋਰ ਨੇ ਜੀ।
ਹੁਣ ਪ੍ਰਸ਼ਾਸਨ ਜਿਹੜੀ ਗੱਲ ਦੱਸਦਾ ਹੈ ਉਹ ਇਹੀ ਕਹਿੰਦਾ ਹੈ ਕਿ ਨੌਜਵਾਨਾਂ ਨੇ ਇਹਨੂੰ ਜਾਣਬੁੱਝ ਕੇ ਏਦਾਂ ਦੀ ਰੰਗਤ ਦਿੱਤੀ। ਤੇ ਜਿਹੜੇ ਆਨਲਾਈਨ ਆ ਕੇ ਜਿਨ੍ਹਾਂ ਨੇ ਕੈਮਰੇ ਦੇ ਸਾਹਮਣੇ ਆ ਕੇ ਨੌਜਵਾਨਾਂ ਨੇ ਗੱਲਾਂ ਕਹੀਆਂ ਸੀਗੀਆਂ ਉਹ ਅਸੀਂ ਸਾਰਿਆਂ ਨੇ ਸੁਣੀਆਂ ਆ। ਹੁਣ ਦੋਵੇਂ ਕਹਾਣੀਆਂ ਜਿਹੜੀਆਂ ਨੇ ਜਾਂ ਦੋਵੇਂ ਜਿਹੜੇ ਵਾਰਤਾਲਾਪ ਦੋਵੇਂ ਦੱਸਦੇ ਨੇ ਉਹ ਮੈਂ ਜ਼ਰੂਰ ਇੱਕ ਵਾਰੀ ਸਾਰਿਆਂ ਦੇ ਸਾਹਮਣੇ ਰੱਖ ਦੇਣਾ ਚਾਹੁੰਦਾ ਹਾਂ। ਪਹਿਲਾ ਜਿਹੜਾ ਆ ਉਹ ਇਹ ਹੈ ਕਿ ਜਿਹੜੇ ਨੌਜਵਾਨ ਸਿੱਖ ਨੌਜਵਾਨਾਂ ਨੇ ਸਾਹਮਣੇ ਆ ਕੇ ਜਦੋਂ ਕੈਮਰੇ ਤੇ ਗੱਲਾਂ ਕਹੀਆਂ ਤੇ ਉਹਨਾਂ ਨੇ ਇਸ ਦੀ ਇੱਕ ਲੜੀ ਪੂਰੀ ਦੀ ਪੂਰੀ ਸੁਣਾਈ ਕਿ ਬੀਤੇ ਸ਼ੁੱਕਰਵਾਰ ਨੂੰ ਜਿਹੜਾ ਪਿਛਲਾ ਸ਼ੁੱਕਰਵਾਰ ਬੀਤਿਆ ਸੀਗਾ ਉਸ ਦਿਨ ਕਹਿੰਦੇ ਨੇ ਕਿ ਸੰਤ ਜਰਨੈਲ ਸਿੰਘ ਉਹਨਾਂ ਦੀ ਜਿਹੜੀ ਫੋਟੋ ਹੈ ਉਸ ਦੇ ਉੱਤੇ ਕਲਖ ਮਲੀ ਜਾਂਦੀ ਆ ਜੀ, ਔਰ ਉਸ ਤੋਂ ਬਾਅਦ ਕੋਈ ਹੱਥਾਪਾਈ ਹੁੰਦੀ ਹੈ ਇਹਨਾਂ ਦੀ ਆਪਸ ਦੇ ਵਿੱਚ। ਤੇ ਉਸ ਤੋਂ ਬਾਅਦ ਉਹ ਜਿਹੜੇ ਬਿਹਾਰੀ ਨੇ ਜਾਂ ਜਿਹੜੇ ਆਊਟ ਆਫ ਸਟੇਟ ਤੋਂ ਪ੍ਰਵਾਸੀ ਪੜ੍ਹਨ ਆਏ ਨੇ ਇੱਥੇ ਉਹ ਕੀ ਕਰਦੇ ਨੇ ਕਿ ਅਗਲੇ ਦਿਨ ਜਦੋਂ ਸ਼ਨੀਵਾਰ ਤੇ ਐਤਵਾਰ ਕਾਲਜ ਬੰਦ ਹੋ ਜਾਂਦਾ ਹੈ ਤੇ ਹੋਸਟਲ ਦੇ ਵਿੱਚ ਜਿਹੜੇ ਲੋਕਲ ਵਿਦਿਆਰਥੀ ਨੇ ਥੋੜੇ ਰਹਿ ਜਾਂਦੇ ਨੇ, ਉਦੋਂ ਉਹ ਇੱਕ ਸਿੱਖ ਨੌਜਵਾਨ ਨੂੰ ਪਾਰਕਿੰਗ ਦੇ ਵਿੱਚ ਖੜੇ ਨੂੰ ਕੁੱਟਦੇ ਨੇ, ਉਹਦੀ ਪੱਗ ਲਾਉਂਦੇ ਨੇ ਤੇ ਉਹਦੇ ਸੱਟਾਂ ਲਾਉਂਦੇ ਨੇ। ਤੇ ਜਿਹੜਾ ਪ੍ਰਸ਼ਾਸਨ ਦੀ ਗੱਲ ਦੱਸਦੇ ਨੇ ਉਹ ਇਹ ਦੱਸਦੇ ਨੇ ਕਿ ਦੋਵੇਂ ਘਟਨਾਵਾਂ ਅਲੱਗ-ਅਲੱਗ ਨੇ। ਉਹ ਕਹਿੰਦੇ ਨੇ ਕਿ ਜਿਹੜੀ ਫੋਟੋ ਦੇ ਉੱਤੇ ਕਾਲਖ ਮਲੀ ਗਈ ਉਹ ਘਟਨਾ ਬਿਲਕੁਲ ਅਲੱਗ ਆ ਜੀ, ਔਰ ਦੂਸਰੀ ਜਿਹੜੀ ਲੜਾਈ ਹੋਈ ਆ ਉਹ ਮੈਸ ਦੇ ਖਾਣੇ ਨੂੰ ਲੈ ਕੇ ਹੋਈ ਆ। ਜਿਹੜੀ ਮੈਸ ਦੇ ਵਿੱਚ ਕਮੇਟੀ ਆ ਉਹਨਾਂ ਦੀ ਆਪਸੀ ਕੋਈ ਮਤਭੇਦ ਸੀਗੇ। ਜਿਹੜੇ ਪ੍ਰਵਾਸੀ ਸੀ ਉਹ ਚਾਹੁੰਦੇ ਸੀ ਉਧਰ ਦੀ ਰੋਟੀ ਜਿਹੜੀ ਆ ਕੋਈ ਚੌਲ ਜ਼ਿਆਦਾ ਉਹ ਵਗੈਰਾ ਬਣਨ, ਜਿਹੜੇ ਇੱਧਰ ਵਾਲੇ ਨੇ ਉਹ ਚਾਹੁੰਦੇ ਸੀ ਵੀ ਨਹੀਂ ਜਿਹੜੀ ਇੱਧਰ ਦੇ ਪੰਜਾਬ ਦੇ ਲੋਕਲ ਰੋਟੀ ਆ ਉਹੀ ਜਿਹੜੀ ਆ ਉਹ ਜ਼ਿਆਦਾ ਬਣੇ ਜੀ। ਸੋ ਉਹ ਕਹਿੰਦੇ ਨੇ ਉਹ ਉੱਥੋਂ ਲੈ ਕੇ ਟਸਲ ਹੋਈ ਆ। ਪਰ ਗੱਲ ਇਹ ਹੈ ਕਿ ਦੋਵਾਂ ਘਟਨਾਵਾਂ ਦਾ ਇੱਕ ਦੂਸਰੇ ਦੇ ਨਾਲ ਜੁੜਨਾ ਜਾਂ ਨਹੀਂ ਜੁੜਨਾ ਉਹ ਬਾਅਦ ਦੀ ਗੱਲ ਹੈ। ਮੈਂ ਕਹਿ ਰਿਹਾ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ ਕਿ ਨੌਜਵਾਨਾਂ ਦੀ ਆਪਸ ਦੇ ਵਿੱਚ ਲੜਾਈ ਹੋਣੀ ਕੋਈ ਵੱਡੀ ਗੱਲ ਨਹੀਂ ਗੀ, ਹੋ ਸਕਦੀ ਆ, ਹੋ ਸਕਦਾ ਮੈਸਲੇ ਖਾਣੇ ਨੂੰ ਲੈ ਕੇ ਹੋਈ ਹੋਵੇ। ਪਰ ਸਾਡਾ ਪੁਆਇੰਟ ਸਿਰਫ ਇੰਨਾ ਆ ਕਿ ਜਿਹੜੀ ਸੰਤ ਜਰਨੈਲ ਸਿੰਘ ਉਹਨਾਂ ਦੀ ਫੋਟੋ ਦੇ ਉੱਤੇ ਕਾਲਖ ਮਲੀ ਗਈ ਆ ਉਹਦਾ ਇਸ ਲੜਾਈ ਦੇ ਨਾਲ ਪੂਰੇ ਦੇ ਵਿੱਚ ਕਿਤੇ ਲੈਣ ਦੇਣ ਨਹੀਂ ਹੋਣਾ ਚਾਹੀਦਾ ਜੀ। ਕਿਉਂਕਿ ਇਹ ਕੋਈ ਜਿਹੜੀ ਲੜਾਈ ਹੋਈ ਆ, ਜੇ ਆਪਾਂ ਪ੍ਰਸ਼ਾਸਨ ਦੀ ਪੂਰੀ ਗੱਲ ਮੰਨ ਵੀ ਲਈਏ ਕਿ ਉਹ ਕਹਿਣ ਵੀ ਜੀ ਜਿਹੜੀ ਦੂਸਰੀ ਲੜਾਈ ਆ ਬਿਲਕੁਲ ਵੱਖਰੀ ਆ, ਜੇ ਅਸੀਂ ਉਸਨੂੰ ਇਹਦੇ ਚ ਮਾਈਨਸ ਵੀ ਕਰਦੇ ਇਸ ਐਪੀਸੋਡ ਦੇ ਵਿੱਚੋਂ ਫਿਰ ਵੀ ਇੱਕ ਪੁਆਇੰਟ ਤੇ ਆ ਕੇ ਖੜਾ ਹੀ ਰਹਿੰਦਾ ਨਾ ਕਿ ਸੰਤ ਜਰਨੈਲ ਸਿੰਘ ਉਹਨਾਂ ਦੀ ਫੋਟੋ ਤੇ ਖੜੀ ਸੀ, ਉਹਨਾਂ ਦਾ ਨਾਮ ਕੀਤਾ ਗਿਆ ਜੀ। ਉਹ ਇੱਕ ਦੇ ਵਿੱਚ ਨਾ ਤੇ ਉਦੋਂ ਵੱਡੀ ਕਾਰਵਾਈ ਕਰਨ ਦੀ ਬਜਾਏ ਉਹਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਨਹੀਂ ਮਿਲ ਰਹੇ, ਸਾਨੂੰ ਕੋਈ ਲੀਡ ਨਹੀਂ ਮਿਲਦੀ ਪਈ ਜਦੋਂ ਅਸੀਂ ਕਾਰਵਾਈ ਕਰੀਏ। ਸੋ ਉੱਥੇ ਇੱਕ ਹੋਰ ਗੱਲ ਜਿਹੜੀ ਨਾਲ ਜੁੜ ਜਾਂਦੀ ਹੈ ਉਹ ਮੈਂ ਜ਼ਰੂਰ ਤੁਹਾਡੇ ਸਾਹਮਣੇ ਜਿਹੜੀ ਉਹ ਰੱਖਣੀ ਚਾਹੁੰਦਾ ਉਹ ਇਹ ਆ ਕਿ ਜਦੋਂ ਇਹਨਾਂ ਦੀ ਲੜਾਈ ਹੁੰਦੀ ਆ ਆਪਸ ਵਿੱਚ ਨੌਜਵਾਨਾਂ ਦੀ ਤੇ ਜਿਹੜੇ ਬਾਹਰ ਵਾਲੇ ਪ੍ਰਵਾਸੀ ਨੇ ਉਹ ਉਸੇ ਹੀ ਦਿਨ ਮੇਲ ਜਿਹੜੀ ਆ ਉਹ PM ਆਫਿਸ ਨੂੰ ਵੀ ਪਾ ਦਿੰਦੇ ਨੇ ਜੀ। ਉਹ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਵੀ ਪਾ ਦਿੰਦੇ ਨੇ, UP ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੀ ਪਾ ਦਿੰਦੇ ਨੇ। ਸੋ ਉਹ ਮੇਲ ਇਸ ਤਰੀਕੇ ਦੇ ਨਾਲ ਬਣਾ ਕੇ ਪਾਈ ਜਾਂਦੀ ਹੈ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਖਤਰਾ ਆ ਖਾਲਿਸਤਾਨੀ ਧਿਰਾਂ ਤੋਂ, ਇਸ ਕਰਕੇ ਉਹਨਾਂ ਦੇ ਉੱਤੇ ਇੱਥੇ ਜਿਹੜਾ ਆ ਉਹ ਇਹਨਾਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਇੱਥੇ ਥੋੜਾ ਖਤਰਾ ਫੀਲ ਹੁੰਦਾ ਆ ਜੀ। ਸੋ ਉਸ ਤੋਂ ਬਾਅਦ ਜਿਹੜੇ ਫੋਨ ਨੇ ਉਹ ਸਾਰੇ ਘੁੰਮਦੇ ਨੇ ਥੱਲੇ ਤੱਕ, ਪ੍ਰਸ਼ਾਸਨ ਤੱਕ। PM ਆਫਿਸ ਦਾ ਫੋਨ ਆਉਂਦਾ ਹੈ ਪੰਜਾਬ ਸੈਕਟਰੀ ਨੂੰ, ਪੰਜਾਬ ਸੈਕਟਰੀ ਦਾ ਫਿਰ ਅੱਗੇ ਥੱਲੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਵੀ ਜਾਂਦਾ ਆ, ਜਾਂ ਜਿਹੜੇ ਕਾਲਜ ਪ੍ਰਸ਼ਾਸਨ ਨੇ ਹੋ ਸਕਦਾ ਉਹਨਾਂ ਨੂੰ ਵੀ ਗਿਆ ਹੋਵੇ। ਸੋ ਇੱਕ ਦਬਾਅ ਉੱਪਰੋਂ ਬਣਨਾ ਸ਼ੁਰੂ ਹੁੰਦਾ ਆ ਜੀ। ਇਸੇ ਕਰਕੇ ਜਦੋਂ ਲੜਾਈ ਵੀ ਹੁੰਦੀ ਆ ਤੇ ਉਹ ਕਿਸੇ ਦੇ ਉੱਤੇ ਵੀ ਕਾਰਵਾਈ ਨਹੀਂ ਕਰਦੇ, ਪੁਲਿਸ ਪ੍ਰਸ਼ਾਸਨ ਕਿਸੇ ਤੇ ਵੀ ਕਾਰਵਾਈ ਨਹੀਂ ਕਰਦਾ। ਜਿਹੜੇ ਦੋਸ਼ੀ ਨੇ ਜਾਂ ਤੇ ਤੁਸੀਂ ਉਹਨਾਂ ਦੇ ਉੱਤੇ ਕਾਰਵਾਈ ਕਰੋ, ਦਬਾਅ ਤੇ ਇਹ ਹੋਣਾ ਚਾਹੀਦਾ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਜੀ। ਪਰ ਜਦੋਂ ਇਹ ਦਬਾਅ ਬਣਾਇਆ ਜਾਂਦਾ ਹੈ ਕਿ ਜੀ ਕਾਰਵਾਈ ਨਹੀਂ ਕਰਨੀ, ਇਹ ਤੋਂ ਪਤਾ ਲੱਗਦਾ ਹੈ ਕਿ ਇਹ ਸਿਸਟਮ ਕਿੰਨਾ ਕੁ ਇਮਾਨਦਾਰ ਹੈ। ਇਮਾਨਦਾਰੀ ਤੇ ਇਸੇ ਚੀਜ਼ ਦੇ ਵਿੱਚ ਹੈ ਨਾ ਕਿ ਜਿਹਦੀ ਗਲਤੀ ਹੈ ਚਾਹੇ ਉਹ ਇੱਧਰ ਦੇ ਨੇ ਚਾਹੇ ਉਹ ਉੱਧਰ ਦੇ ਨੇ, ਉਹ ਕੋਈ ਸਾਡੇ ਵਾਸਤੇ ਮੈਟਰ ਨਹੀਂ ਕਰਦਾ ਜ਼ਿਆਦਾ। ਜਿਹਦੀ ਵੀ ਗਲਤੀ ਆ ਉਸ ਨੂੰ ਸਜ਼ਾ ਮਿਲਣੀ ਚਾਹੀਦੀ। ਪਰ ਜਦੋਂ ਦਬਾਅ ਇਹ ਬਣੇ ਕਿ ਕਾਰਵਾਈ ਨਹੀਂ ਕਰਨੀ ਕਿਸੇ ਦੇ ਉੱਤੇ, ਇਹ ਫਿਰ ਜਿਹੜਾ ਇੱਕ ਬਾਇਸਡ ਸਿਸਟਮ ਹੈ, ਜਿਹੜਾ ਇੱਕ ਪਾਸੇ ਨੂੰ ਝੁਕਿਆ ਹੋਇਆ ਸਿਸਟਮ ਆ, ਉਹ ਸਾਨੂੰ ਦਿਖਣ ਲੱਗ ਪੈਂਦਾ ਹੈ ਕਿ ਜੇ ਕਾਰਵਾਈ ਨਹੀਂ ਹੋਈ ਤੇ ਕਿਉਂ ਨਹੀਂ ਹੋਈ ਤੇ ਉਹ ਕਿੰਨੇ ਨਹੀਂ ਹੋਣ ਦਿੱਤੀ। ਸੋ ਇਹ ਦੋ ਐਪੀਸੋਡ ਨੇ, ਇਹਨਾਂ ਦੋਵਾਂ ਨੂੰ ਅਲੱਗ-ਅਲੱਗ ਕਰਕੇ ਵੀ ਵੇਖਿਆ ਜਾ ਸਕਦਾ ਹੈ, ਦੋਵਾਂ ਨੂੰ ਇਕੱਠੇ ਵੀ ਵੇਖਿਆ ਜਾ ਸਕਦਾ ਹੈ। ਪਰ ਗੱਲ ਭਾਵੇਂ ਅਲੱਗ ਕਰ ਲਓ ਭਾਵੇਂ ਇਕੱਠੇ ਕਰ ਲਓ, ਗੱਲ ਉੱਥੇ ਦੀ ਉੱਥੇ ਹੀ ਖੜੀ ਰਹੇਗੀ ਕਿ ਸੰਤ ਜਰਨੈਲ ਸਿੰਘ ਜੀ ਦਾ ਇਸ ਲੜਾਈ ਦੇ ਨਾਲ ਕੋਈ ਜੇ ਲੈਣ ਦੇਣ ਨਹੀਂ ਵੀ ਸੀ ਤੇ ਉਹਨਾਂ ਨੂੰ ਵਿੱਚ ਕਿਉਂ ਲਿਆਂਦਾ ਗਿਆ, ਉਹਨਾਂ ਦੀ ਫੋਟੋ ਤੇ ਕਿਉਂ ਮਲੀ ਗਈ। ਸੋ ਜੇ ਮਲੀ ਗਈ ਹੈ ਤੇ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋਈ।
ਜੀ, ਤੇ ਇਹ ਇੱਕ ਜਿਹੜਾ ਸਵਾਲ ਉੱਠਦਾ ਹੈ ਇਹਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਸਿੱਧੀ ਜਿਹੀ ਜਿਹੜੀ ਗੱਲ ਸਮਝ ਆਉਂਦੀ ਹੈ ਕਿ ਜਿਹੜੀਆਂ ਪੰਥ ਪ੍ਰਸਤ ਧਿਰਾਂ ਨੇ ਜਾਂ ਉਸ ਸੋਚ ਨੂੰ ਅਪਣਾਏ ਹੋਏ ਸਟੂਡੈਂਟਸ ਨੇ, ਵਿਦਿਆਰਥੀ ਨੇ ਉੱਥੇ, ਉਹਨਾਂ ਦੇ ਉੱਤੇ ਜਿਹੜੀ ਕਹਿ ਲਓ ਵੀ ਗੈਰ ਪੰਥਕ ਜਾਂ ਪੰਥ ਵਿਰੋਧੀ ਜਿਹੜੀ ਸੋਚ ਆ, ਜਿਹਨੂੰ ਆਮ ਤੌਰ ਤੇ ਹੁਣ ਅਸੀਂ ਹਿੰਦੂਤਵਾ ਫੋਰਸਿਸ ਕਹਿ ਸਕਦੇ ਹਾਂ, ਉਹਨਾਂ ਦੇ ਨਾਲ ਜਿਹੜਾ ਇਹ ਟਕਰਾਅ ਆ, ਇਹਨੂੰ ਤੁਸੀਂ ਇਨ ਜਨਰਲ ਕਿਵੇਂ ਦੇਖਦੇ ਹੋ? ਪਹਿਲਾਂ ਇਦਾਂ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਘੱਟ ਦੇਖਣ ਨੂੰ ਮਿਲਦੀਆਂ ਸੀ, ਜਿਹੜੀ ਇਹ ਘਟਨਾ ਹੋਈ ਹੈ, ਕੀ ਇਹ ਗੱਲ ਕਹੀ ਜਾ ਸਕਦੀ ਹੈ ਵੀ ਮੋਦੀ ਸਰਕਾਰ ਦੀ ਸ਼ਹਿ ਦੇ ਉੱਤੇ ਜਾਂ RSS ਦੀ ਸ਼ਹਿ ਦੇ ਉੱਤੇ ਇਸ ਵਕਤ ਪੰਜਾਬ ਦੇ ਵਿੱਚ ਵੀ ਜਿਹੜੇ ਪੰਥ ਵਿਰੋਧੀ ਅੰਸਰ ਆ ਉਹਨਾਂ ਨੂੰ ਸ਼ਹਿ ਮਿਲ ਰਹੀ ਆ, ਤੇ ਉਹ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਦੀਆਂ ਘਟਨਾਵਾਂ ਨੇ ਉਹਨਾਂ ਨੂੰ ਅੰਜਾਮ ਦਿੱਤਾ ਜਾ ਸਕਦਾ? 2014 ਤੋਂ ਲੈ ਕੇ ਟਿਲ ਡੇਟ ਅੱਜ ਦੀ ਤਰੀਕ ਤੱਕ ਇਸ ਚੀਜ਼ ਦੀ ਲਗਾਤਾਰਤਾ ਜਿਹੜੀ ਵਧੀ ਆ, ਖਾਸ ਕਰਕੇ ਜਿਹੜੇ ਘੱਟ ਗਿਣਤੀ ਧਾਰਮਿਕ ਪਹਿਚਾਣ ਵਾਲੇ ਲੋਕ ਨੇ ਜਾਂ ਸੰਘਰਸ਼ੀ ਲੋਕ ਨੇ, ਉਹਨਾਂ ਦੇ ਉੱਤੇ ਜਿਹੜਾ ਇੱਥੇ ਦੀ ਮੈਜੋਰਟੀ ਹਿੰਦੂਤਵ ਦਾ ਜਿਹੜਾ ਹਮਲਾ ਹੈ ਉਹ ਵਧਿਆ ਆ। ਉਹਦੇ ਜੀ ਪਹਿਲੂ ਅਲੱਗ-ਅਲੱਗ ਹੋ ਸਕਦੇ ਨੇ, ਉਹਦੇ ਤਰੀਕੇ ਅਲੱਗ-ਅਲੱਗ ਹੋ ਸਕਦੇ ਨੇ, ਬਟ ਵਨ ਥਿੰਗ ਇਜ਼ ਸ਼ੋਰ, ਇੱਕ ਚੀਜ਼ ਜਿਹੜੀ ਆ ਬੜੀ ਕਲੀਅਰ ਆ ਕਿ ਇਹਨਾਂ ਦੇ ਉੱਤੇ ਹਮਲਾ ਜਿਹੜਾ ਵਧਿਆ ਜ਼ਰੂਰ ਆ। ਤੁਸੀਂ ਵੇਖੋ ਯੂਪੀ ਦੇ ਵਿੱਚ ਜਿੱਥੇ ਮੁਸਲਮਾਨ ਇੰਨੀ ਜ਼ਿਆਦਾ ਮੈਜੋਰਟੀ ਦੇ ਵਿੱਚ ਨੇ ਜੀ, ਕਾਫੀ ਭਾਰੀ ਫਸਲ ਜਿਹੜੀ ਉੱਥੇ ਮੁਸਲਮਾਨਾਂ ਦੀ ਆ, ਪਰ ਉੱਥੇ ਵੀ ਗਊ ਰੱਖਿਆ ਦੇ ਨਾਂ ਦੇ ਉੱਤੇ ਮੁਸਲਮਾਨਾਂ ਦੇ ਕਤਲ ਕੀਤੇ ਜਾਂਦੇ ਨੇ। ਠੀਕ ਹੈ, ਇਸੇ ਤਰੀਕੇ ਦੇ ਨਾਲ ਬਿਹਾਰ ਹੋ ਗਿਆ, ਗੁਜਰਾਤ ਹੋ ਗਿਆ, ਮੱਧ ਪ੍ਰਦੇਸ਼ ਹੋ ਗਿਆ, ਮਹਾਰਾਸ਼ਟਰ ਹੋ ਗਿਆ, ਈਵਨ ਤੁਸੀਂ ਮੈਂ ਕਹਿੰਦਾ ਪੂਰੇ ਤੇ ਪੂਰਾ ਜਿੰਨਾ ਵੀ ਖਿੱਤਾ ਹੈ ਇਹਦੇ ਉੱਤੇ ਨਿਗਾਹ ਮਾਰੋ, ਜਿੱਥੇ ਜਿੱਥੇ ਵੀ ਥੋੜੀ ਬਹੁਤੇ ਹਿੰਦੂਤਵੀ ਆਈਡੀਓਲੋਜੀ ਵਾਲੇ ਲੋਕ ਨੇ, ਉਹਨਾਂ ਨੇ ਦੂਸਰੀਆਂ ਕੌਮਾਂ ਦੇ ਉੱਤੇ ਹਮਲੇ ਜਿਹੜੇ ਨੇ ਵਧਾਏ ਨੇ, ਅਲੱਗ-ਅਲੱਗ ਉਹਦੇ ਬਹਾਨੇ ਲੱਭ ਗਏ। ਜੀ, ਜਿਹੜਾ ਪੰਜਾਬ ਆ, ਪੰਜਾਬ ਦਾ ਜਿਹੜਾ ਪੱਖ ਆ ਉਹ ਇਸ ਖਿੱਤੇ ਨਾਲ ਹਮੇਸ਼ਾ ਵੱਖਰਾ ਰਿਹਾ ਆ। ਇੱਥੇ ਦੇ ਲੋਕ ਹਮੇਸ਼ਾ ਅਲੱਗ ਤਰੀਕੇ ਨਾਲ ਵਿਚਰਦੇ ਰਹੇ ਨੇ। ਇੱਥੇ ਦੇ ਈਵਨ ਜਿਹੜਾ ਹਿੰਦੂਤਵੀ ਸੋਚ ਆ ਉਹ ਵੀ ਇੱਕ ਅਲੱਗ ਤਰੀਕੇ ਨਾਲ ਵਿਚਰਦੀ ਹੈ। ਪਰ ਜਦੋਂ ਤੋਂ ਹੁਣ ਇਹ ਮੋਦੀ ਗਵਰਨਮੈਂਟ ਆਈ ਆ, ਇਹਨਾਂ ਦੇ ਤੁਸੀਂ ਜਿਹੜੇ ਵੀ ਇੱਥੇ BJP ਦੇ ਪੈਰ ਲੱਗਣ ਦੀ ਕੋਸ਼ਿਸ਼ ਆ ਪੰਜਾਬ ਦੇ ਵਿੱਚ, ਉਹ ਲਗਾਤਾਰ ਜਾਰੀ ਆ। ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੜਦੇ ਆ ਰਹੇ ਨੇ ਇਕੱਠੇ ਇਲੈਕਸ਼ਨਸ। ਜੀ, ਪਰ ਤੁਸੀਂ ਪਿਛਲੇ 2 ਸਾਲਾਂ ਦੀਆਂ ਅਖਬਾਰਾਂ ਪੜ੍ਹ ਕੇ ਵੇਖੋ ਜਾਂ ਇਹਨਾਂ ਦੀ ਕਾਰਵਾਈ ਵੇਖੋ BJP ਦੀ, ਇਹਨਾਂ ਦੇ ਜਿਹੜੇ ਪੰਜਾਬ ਪ੍ਰਦੇਸ਼ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਬਿਆਨ ਵੇਖੋ, ਉਹਨਾਂ ਦੀ ਇੱਕ ਗੱਲ ਤੇ ਅੜੀ ਹੋਈ ਹੈ ਗੱਲ ਕਿ 2022 ਤੱਕ ਜਾਂਦਿਆਂ ਉਹ ਪੰਜਾਬ ਦੇ ਵਿੱਚ BJP ਨੂੰ ਸਭ ਤੋਂ ਵੱਡੀ ਧਿਰ ਬਣਾਉਣਾ ਚਾਹੁੰਦੇ ਨੇ। ਜੀ, ਸੋ ਇਹ ਜਿਹੜੀ ਇੱਕ ਗੱਲ ਹੈ ਕਿ ਪੰਜਾਬ ਦੇ ਵਿੱਚ BJP ਨੂੰ ਸਭ ਤੋਂ ਵੱਡੀ ਧਿਰ ਬਣਾਉਣਾ ਤੇ ਇੱਕ ਲਹਿਰ ਚਲਾਉਣੀ ਆਪਣੇ ਨਾਲ ਲੋਕਾਂ ਨੂੰ ਜੋੜਨ ਦੀ, ਫਿਰ ਇਹਦਾ ਮਤਲਬ ਹੈ ਤੁਸੀਂ ਕਿਤੇ ਨਾ ਕਿਤੇ ਲੋਕਾਂ ਦੇ ਨਾਲ ਜਾ ਕੇ ਖੜਦੇ ਵੀ ਹੋ ਜਿਹੜੀ ਤੁਹਾਡੀ ਸੋਚਦੇ ਹੁੰਦੇ ਨੇ। ਜੀ, ਸੋ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਬਿਲਕੁਲ ਡਾਇਰੈਕਟਲੀ ਉੱਪਰੋਂ ਆਰਡਰ ਆਉਂਦੇ ਨੇ ਜਾਂ ਏਦਾਂ ਦੀਆਂ ਗੱਲਾਂ ਹੁੰਦੀਆਂ ਨੇ, ਪਰ ਇਹ ਹੈ ਕਿ ਜਦੋਂ ਉੱਪਰ ਮਾਹੌਲ ਏਦਾਂ ਦਾ ਬਣ ਜਾਂਦਾ ਹੈ ਇੱਕ ਕਿ ਉੱਪਰ ਵਾਲੀ ਲੀਡਰਸ਼ਿਪ ਏਦਾਂ ਦੀਆਂ ਗੱਲਾਂ ਕਰਦੀ ਆ ਜਾਂ ਉੱਪਰ ਵਾਲੀ ਲੀਡਰਸ਼ਿਪ ਦੇ ਇਹੋ ਜਿਹੇ ਬਿਆਨ ਆਉਂਦੇ ਨੇ, ਤੇ ਉਹਦੇ ਨਾਲ ਫਿਰ ਜਿਹੜੇ ਥੱਲੇ ਵਾਲਾ ਕੈਡਰ ਹੁੰਦਾ ਹੈ ਉਹਨਾਂ ਦਾ, ਜਿਹੜਾ ਸਾਇਲੈਂਟ ਕੈਡਰ ਹੁੰਦਾ ਹੈ, ਜਿਹੜਾ ਕਿ ਡਾਇਰੈਕਟਲੀ ਉਹਨਾਂ ਦੇ ਨਾਲ ਨਹੀਂ ਵੀ ਜੁੜਿਆ ਹੁੰਦਾ ਪਰ ਉਹਨਾਂ ਦੀ ਸੋਚ ਨੂੰ ਪਰਨਾਇਆ ਹੁੰਦਾ ਹੈ, ਉਹਦੇ ਵਿੱਚ ਆਪਣੇ ਆਪ ਇੱਕ ਹਿੰਮਤ ਆਉਂਦੀ ਹੈ। ਜਦੋਂ ਵੇਖਦਾ ਹੈ ਕਿ ਯੂਪੀ ਬਿਹਾਰ ਦੇ ਵਿੱਚ ਜਾਂ ਦੂਸਰੀਆਂ ਥਾਵਾਂ ਦੇ ਉੱਤੇ ਮੁਸਲਮਾਨਾਂ ਨੂੰ ਕੁੱਟਿਆ ਮਾਰਿਆ ਜਾਂਦਾ ਹੈ ਤੇ ਕੋਈ ਕਾਰਵਾਈ ਨਹੀਂ ਹੁੰਦੀ, ਤੇ ਉਹਦੇ ਮਨ ਦੇ ਵਿੱਚ ਇੱਕ ਆਪਣੇ ਆਪ ਹੀ ਉਤਸ਼ਾਹ ਪੈਦਾ ਹੋ ਜਾਂਦਾ ਵੀ ਕੁਝ ਨਹੀਂ ਹੋਣ ਲੱਗਾ। ਸੋ ਉਹ ਚੀਜ਼ ਹੀ ਲੈ ਕੇ ਅਸੀਂ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਜਿਹੜੇ ਪੰਜਾਬ ਦੇ ਵਿੱਚ ਵੀ ਬਾਹਰ ਵਾਲਾ ਪੜ੍ਹਦਾ ਪਿਆ ਆ ਪ੍ਰਵਾਸੀ, ਜਾਂ ਜਿਹੜਾ ਪੰਜਾਬ ਦਾ ਵੀ ਹਿੰਦੂਤਵੀ ਸੋਚ ਵਾਲਾ ਕੈਡਰ ਆ, ਉਹਦੇ ਅੰਦਰ ਇਹ ਗੱਲ ਵੱਧ ਰਹੀ ਆ ਕਿ ਅਸੀਂ ਸੁਪੀਰੀਅਰ ਹਾਂ। ਉਹਦੇ ਅੰਦਰ ਇਹ ਗੱਲ ਵੱਧ ਰਹੀ ਆ ਕਿ ਸਾਡੇ ਕੋਲ ਤਾਕਤ ਜ਼ਿਆਦੀ ਹੈ ਤੇ ਅਸੀਂ ਕਿਸੇ ਨੂੰ ਕੁਝ ਵੀ ਕਰ ਸਕਦੇ ਹਾਂ। ਜੀ, ਸੋ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਜਿਹੜੇ ਕਾਲਜ ਯੂਨੀਵਰਸਿਟੀਆਂ 'ਚ ਨੌਜਵਾਨ ਪੜ੍ਹਦੇ ਨੇ ਉਹਨਾਂ ਦੇ ਅੰਦਰ ਵੀ ਕਿਤੇ ਨਾ ਕਿਤੇ ਇਹ ਗੱਲ ਪ੍ਰਫੁੱਲਤ ਹੋਈ ਆ ਕਿ ਹੁਣ ਜਿਹੜੀ ਪੋਲੀਟਿਕਸ ਆ ਉਹ ਬਦਲ ਰਹੀ ਆ ਔਰ ਸਾਡੇ ਪੱਖ ਵਾਲੀ ਪੋਲੀਟਿਕਸ ਜਿਹੜੀ ਉਹ ਸਾਹਮਣੇ ਆ ਰਹੀ ਹੈ। ਸੋ ਇਹ ਕੁਦਰਤੀ ਇੱਕ ਮਨੁੱਖੀ ਸੁਭਾਅ ਹੋ ਜਾਂਦਾ ਹੈ, ਕੋਈ ਉਹਨਾਂ ਨੂੰ ਕਵੇ ਚਾਹੇ ਨਾ ਕਵੇ, ਪਰ ਉਹਨਾਂ ਦੇ ਅੰਦਰ ਹਿੰਮਤ ਇੰਨੀ ਕੁ ਵੱਧ ਜਾਂਦੀ ਹੈ ਕਿ ਫਿਰ ਉਹ ਗਲਤ ਕੰਮ ਕਰਨੇ ਸ਼ੁਰੂ ਕਰ ਦਿੰਦੇ ਨੇ, ਫਿਰ ਉਹ ਇਹੋ ਜਿਹੀਆਂ ਗੱਲਾਂ ਕਰਨੀ ਸ਼ੁਰੂ ਕਰ ਦਿੰਦੇ ਨੇ, ਦੂਸਰੇ ਧਰਮਾਂ ਦੀ ਜਿਹੜੀ ਬੇਅਦਬੀ ਉਹ ਕਰਨੀ ਸ਼ੁਰੂ ਕਰ ਦਿੰਦੇ ਨੇ। ਜੀ, ਸੋ ਇਹ ਵੀ ਇੱਕ ਕਾਰਨ ਜਿਹੜਾ ਹੈ ਇੱਥੇ ਹੋ ਸਕਦਾ ਆ। ਸੋ ਹਿੰਦੂਤਵ ਦਾ ਉੱਥੇ ਵਿੱਚ ਆਉਣਾ ਸੈਂਟਰ ਦੇ, ਉਹਨਾਂ ਦੇ ਵੱਲੋਂ ਫਿਰ ਅਲੱਗ-ਅਲੱਗ ਥੱਲੇ ਤੱਕ ਪੂਰੀ ਕੈਡਰ ਬਿਲਡਿੰਗ ਕਰਨੀ, ਥੱਲੇ ਤੱਕ ਲੋਕਾਂ ਨੂੰ ਜੋੜਨ ਦੀ ਮੁਹਿੰਮ ਤੋਰਨੀ, ਔਰ ਉਸ ਮੁਹਿੰਮ ਦੇ ਵਿੱਚ ਖਾਸ ਕਰਕੇ ਨੌਜਵਾਨਾਂ ਨੂੰ ਟਾਰਗੇਟ ਕਰਨਾ। ਸੋ ਉਹਦੇ ਵਿੱਚੋਂ ਇਹ ਗੱਲ ਉੱਪਰ ਸਕਦੀ ਹੈ। ਚੰਡੀਗੜ੍ਹ ਇਲੈਕਸ਼ਨਸ ਹੁੰਦੀਆਂ ਨੇ, ਉਹ ਤੇ ABVP ਜਿਹੜੀ ਆ ਇੱਕ ਭਾਰੀ ਜਿਹੜਾ ਪਲੜਾ ਆ ਉਹ ਆਪਣਾ ਰੱਖਦੀ ਹੈ ਯੂਨੀਵਰਸਿਟੀਜ਼ ਦੇ ਵਿੱਚ। ਜੀ, ਬਿਲਕੁਲ। ਸੋ ਇੱਕ ਗੱਲ ਹਮੇਸ਼ਾ ਉੱਠਦੀ ਆ ਰਹੀ ਹੈ ਕਿ ਇਹ ਜਿਹੜੀ ਸਟੂਡੈਂਟ ਪੋਲੀਟਿਕਸ ਹੈ ਦੁਬਾਰਾ ਰਿਵਾਈਵ ਕੀਤੀ ਜਾਵੇ ਪੰਜਾਬ ਦੇ ਵਿੱਚ ਵੀ, ਕਿਉਂਕਿ ਪੰਜਾਬ ਦੇ ਵਿੱਚ ਬਿਲਕੁਲ ਬੰਦ ਕੀਤੀ ਪਈ ਇਹਨਾਂ ਨੇ। ਜੀ, ਸੋ ਜਦੋਂ ਇਹ ਸਟੂਡੈਂਟ ਪੋਲੀਟਿਕਸ ਪੰਜਾਬ ਦੇ ਵਿੱਚ ਵੀ ਰਿਵਾਈਵ ਹੋਵੇਗੀ
ਉਦੋਂ ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋਲ ਵੀ ਇੱਕ ਧਿਰ ਇਹੋ ਜਿਹੀ ਚਾਹੀਦੀ ਜਿਹੜੀ ਕਾਲਜ ਦੇ ਵਿੱਚ ਸਾਡੀ ਸੋਚ ਵਾਲੀ ਹੋਵੇ। ਸੋ ਉਹ ਫਿਰ ਉਹਨਾਂ ਦੇ ਨਾਲ ਇਹ ਨਹੀਂ ਆ ਵੀ ਸਟੂਡੈਂਟਸ ਇਨ ਟੱਚ ਨਹੀਂ ਗਏ, ਕਿਤੇ ਨਾ ਕਿਤੇ ਕੋਈ ਨਾ ਕੋਈ ਇੱਕ ਦੂਜੇ ਨੂੰ ਫੋਲੋ ਕਰਦਾ ਰਹਿੰਦਾ ਆ, ਉਹਨਾਂ ਨੂੰ ਵੇਖਦਾ ਰਹਿੰਦਾ, ਟੱਚ ਕਰਦਾ ਰਹਿੰਦਾ। ਔਰ ਪੋਲਿਟਿਕਸ ਤੇ ਸਟੂਡੈਂਟਸ ਦੇ ਵਿੱਚ ਪਹਿਲਾਂ ਹੀ ਮੌਜੂਦ ਹੁੰਦੀ ਆ, ਉਹ ਕਦੇ ਦੱਬੀ ਰਹਿ ਜਾਂਦੀ, ਕਦੇ ਬਾਹਰ ਆ ਜਾਂਦੀ। ਜੀ ਬਿਲਕੁਲ। ਉਹ ਚੀਜ਼ ਜਿਹੜੀ ਚੀਜ਼ ਆ ਕਿ ਉੱਥੇ ਆਪਣੇ ਪੈਰ ਲਾਉਣ ਦੀ, ਆਪਣੀ ਵਿਚਾਰਧਾਰਾ ਵਾਲੀ ਗੱਲ ਕਰਨ ਦੀ, ਫਿਰ ਉਹ ਵੀ ਚੀਜ਼ਾਂ ਜਿਹੜੀਆਂ ਨੇ ਇਹੋ ਜਿਹੇ ਕੰਮ ਕਰਨ ਨੂੰ ਉਤਸ਼ਾਹਿਤ ਕਰਦੀਆਂ ਨੇ। ਸੋ ਇਹ ਸਾਰੀ ਲੜੀ ਆ ਤੇ ਬਹੁਤ ਸਾਰੇ ਪੱਖ ਨੇ, ਇਹਨਾਂ ਨੂੰ ਜਿੰਨੇ ਅਸੀਂ ਚਾਹੀਏ ਓਨੇ ਐਂਗਲਾਂ ਤੋਂ ਵੇਖ ਸਕਦੇ ਆ। ਪਰ ਇੱਕ ਗੱਲ ਤੇ ਕਲੀਅਰ ਆ ਕਿ ਜਦੋਂ ਦਾ ਮੋਦੀ ਗਵਰਨਮੈਂਟ ਆਈ ਆ, ਜਦੋਂ ਦੀ ਬੀਜੇਪੀ ਜਿਹੜੀ ਆ ਉਹ ਸੈਂਟਰ ਦੇ ਵਿੱਚ ਆਈ ਆ ਬਹੁਮਤ ਦੇ ਨਾਲ, ਉਸ ਤੋਂ ਬਾਅਦ ਉਹਨਾਂ ਨੇ ਆਪਣੀ ਮਨਮਰਜ਼ੀ ਕੀਤੀ ਆ। ਔਰ ਉਹਨਾਂ ਦੀਆਂ ਮਨਮਰਜ਼ੀਆਂ ਤੋਂ ਬਾਅਦ ਜਿਹੜਾ ਉਹਨਾਂ ਦਾ ਕੈਡਰ ਆ ਜਾਂ ਉਹਨਾਂ ਦੀ ਸੋਚ ਵਾਲੇ ਜਿਹੜੇ ਲੋਕ ਨੇ, ਉਹਨਾਂ ਦੇ ਅੰਦਰ ਦੂਸਰੀਆਂ ਕੌਮਾਂ ਨੂੰ ਟਾਰਗੇਟ ਕਰਨ ਦੇ ਜਿਹੜੇ ਚਾਂਸਿਸ ਨੇ ਜਾਂ ਜਿਹੜਾ ਉਹਨਾਂ ਨੂੰ ਕੁੱਟਣ ਦੇ, ਮਾਰਨ ਦੇ ਜਿਹੜੇ ਮੌਕੇ ਨੇ, ਉਹ ਛੱਡਦੇ ਨੇਗੇ। ਉਹ ਜਿੱਥੇ ਉਹਨਾਂ ਨੂੰ ਮਿਲਦਾ ਉਹ ਕਰਦੇ ਨੇ। ਸੋ ਇਹ ਵੀ ਇੱਕ ਓਦਾਂ ਦਾ ਮੌਕਾ ਆ ਕਿ ਜਦੋਂ ਉਹਨਾਂ ਨੂੰ ਲੱਗਿਆ ਕਿ ਅਸੀਂ ਸਿੱਖ ਕੌਮ ਦੀ, ਸਿੱਖਾਂ ਦੇ ਘਰ ਦੇ ਵਿੱਚ ਹੀ, ਸਿੱਖਾਂ ਦੇ ਇੰਸਟੀਚਿਊਟ ਦੇ ਵਿੱਚ ਹੀ ਉਹਨਾਂ ਦੇ ਮੂੰਹ ਦੇ ਉੱਤੇ ਕਾਲਖ ਮਲ ਸਕਦੇ ਆ, ਤੇ ਉਹਨਾਂ ਨੇ ਉਹਦੇ ਵਿੱਚ ਕੋਈ ਵੀ ਕਮੀ ਨਹੀਂ ਛੱਡੀ। ਉਹ ਗੱਲ ਵੱਖਰੀ ਆ ਕਿ ਉਹਨਾਂ ਲੋਕ ਕੇ ਕੀਤਾ, ਛੁਪ ਕੇ ਕੀਤਾ, ਹਨੇਰੇ 'ਚ ਕੀਤਾ, ਜਾਂ ਉਹਨਾਂ ਨੇ ਸਾਹਮਣੇ ਨਹੀਂ ਆਏ, ਉਹ ਬਾਅਦ ਦੀਆਂ ਗੱਲਾਂ ਨੇ। ਪਰ ਉਹਨਾਂ ਦੇ ਅੰਦਰ ਭਰੀ ਜਿਹੜੀ ਨਫ਼ਰਤ ਆ ਸਿੱਖਾਂ ਦੇ ਪ੍ਰਤੀ, ਉਹ ਜ਼ਾਹਰ ਹੁੰਦੀ ਸਾਹਮਣੇ ਆਈ ਨਾ। ਹਾਂ, ਉਹ ਜ਼ਾਹਰ ਹੋਈ ਆ ਬਿਲਕੁਲ, ਕਿ ਉਹ ਸਿੱਖ ਸ਼ਹੀਦਾਂ ਕਿਸ ਨਜ਼ਰੀਏ ਦੇ ਨਾਲ ਵੇਂਦੇ ਨੇ। ਹਾਲਾਂਕਿ ਬੇਸ਼ੱਕ ਉਹ ਸਿੱਖਾਂ ਦੇ ਦਸਵੰਧ ਦੇ ਉੱਤੇ ਚੱਲਦੇ ਕਾਲਜਾਂ ਦੇ ਵਿੱਚ ਪੜ੍ਹਦੇ ਨੇ, ਉਹਨਾਂ ਦੇ ਹੋਸਟਲ ਦੇ ਵਿੱਚ ਪੜ੍ਹਦੇ ਨੇ, ਫੀਸਾਂ ਦਿੰਦੇ ਨੇ, ਨੋ ਡਾਊਟ, ਅਸੀਂ ਉਹਦੇ ਵਿੱਚ ਕੋਈ ਮਨਾਹੀ ਨਹੀਂ ਕਰਦੇ ਕੋਈ ਫੀਸਾਂ ਨਹੀਂ ਦਿੰਦੇ, ਪਰ ਉਹ ਫੀਸ ਦੇ ਰਹੇ ਨੇ। ਪਰ ਉਹਦੇ ਬਾਵਜੂਦ ਵੀ ਜੇ ਇੱਕ ਕਾਲਜ ਉਹਨਾਂ ਨੂੰ ਵਿੱਦਿਆ ਦੇ ਰਿਹਾ ਆ, ਔਰ ਉਹ ਕਾਲਜ ਦੇ ਰਿਹਾ ਆ ਜਿਹੜਾ ਕਿ ਸਿੱਖਾਂ ਦੇ ਦਸਵੰਧ ਦੇ ਨਾਲ ਚੱਲਦਾ ਹੋਵੇ, ਤੁਸੀਂ ਉੱਥੇ ਹੀ ਸਿੱਖਾਂ ਦਾ ਨਿਰਾਦਰ ਕਰੋ ਤੇ ਤੁਸੀਂ ਇਸ ਗੱਲ ਨੂੰ ਮਹਿਸੂਸ ਕਰ ਸਕਦੇ ਹੋ ਕਿ ਉਸ ਕਾਲਜ ਦੇ ਵਿੱਚ ਜਿਹੜੇ ਪੜ੍ਹਦੇ ਨੌਜਵਾਨ ਨੇ, ਉਹਨਾਂ ਦਾ ਮਾਹੌਲ ਕਿੱਦਾਂ ਦਾ ਹੋਵੇਗਾ। ਜੀ, ਤੇ ਇਹਦੇ ਵਿੱਚ ਜੇ ਅਸੀਂ ਦੇਖਣਾ ਹੋਵੇ ਜਿਵੇਂ ਦਾ ਇਹ ਮਾਹੌਲ ਬਣਦਾ ਜਾ ਰਿਹਾ ਹੈ, ਖਾਸ ਤੌਰ ਤੇ ਹਿੰਦੂਤਵਾ ਨੂੰ ਲੈ ਕੇ, ਜਾਂ ਇਹ ਕਹਿ ਲਿਆ ਜਾਵੇ ਵੀ ਜਿਵੇਂ ਹਿੰਦੂਤਵਾ ਦਾ ਰਾਈਜ਼ ਹੋ ਰਿਹਾ, ਉਹ ਪੰਜਾਬ ਦੇ ਵਿੱਚ ਗਰਾਊਂਡ ਲੈਵਲ ਤੇ ਵੀ ਦੇਖਣ ਨੂੰ ਮਿਲ ਰਿਹਾ। ਇਦਾਂ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ, ਇਹਦੇ ਵਿੱਚ ਜਿਹੜੇ ਸਿੱਖ ਇੰਸਟੀਟਿਊਸ਼ਨਸ ਹੈਗੇ ਆ, ਖਾਸ ਤੌਰ ਤੇ ਇਦਾਂ ਦੇ ਅਦਾਰੇ ਹੋਣ, ਤੇ ਮੁੱਖ ਤੌਰ ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੋਲ ਦੀ ਗੱਲ ਕਰਨੀ ਹੋਵੇ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜਾ ਸ਼੍ਰੋਮਣੀ ਕਮੇਟੀ ਦਾ ਰੋਲ ਦੇਖੋ, ਸ਼੍ਰੋਮਣੀ ਕਮੇਟੀ ਕੀ ਹੈ ਇਸ ਵਕਤ? ਇਹ ਸ਼੍ਰੋਮਣੀ ਅਕਾਲੀ ਦਲ ਦੇ ਅਧੀਨ ਚੱਲਦੀ ਪਈ, ਇਹ ਗੱਲ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਜੀ। ਹੁਣ ਸ਼੍ਰੋਮਣੀ ਕਮੇਟੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਅਧੀਨ ਚੱਲੂਗੀ ਤੇ ਇਹਦਾ ਮਤਲਬ ਉਹਨੂੰ ਜਿਹੜੇ ਆਰਡਰਸ ਨੇ ਉਹ ਵੀ ਉਹਨਾਂ ਦੇ ਫੋਲੋ ਕਰਨੇ ਪੈਣਗੇ। ਸੋ ਪਿਛਲੀਆਂ ਜਿੰਨਾ ਵਾਰਤਾਲਾਪ ਪਿਛਲਾ ਲੰਘਿਆ ਜਾਂ ਪਿਛਲਾ ਜਿੰਨਾ ਵੀ ਸਮਾਂ ਲੰਘਿਆ, ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਕਿਤੇ ਨਾ ਕਿਤੇ ਥੋੜਾ ਜਿਹਾ ਅੱਗੇ ਰੋਲ ਜ਼ਰੂਰ ਰਿਹਾ ਆ, ਅਲੱਗ-ਅਲੱਗ ਇਸ਼ੂਸ ਨੂੰ ਵੇਖਦੇ। ਚਾਹੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਆ ਜੀ, ਉਹਨਾਂ ਦਾ ਸਾਰਾ ਐਪੀਸੋਡ ਵੇਖ ਲਈਏ, ਉਹਦੇ ਵਿੱਚ ਇਹਨਾਂ ਦਾ ਰੋਲ ਕਿੱਦਾਂ ਦਾ ਰਿਹਾ ਆ। ਕੋਈ ਐਕਟਿਵ ਉਹਦਾਂ ਦੀਆਂ ਗੱਲਾਂ ਨਾ ਕਰਨੀਆਂ ਜਾਂ ਐਕਟਿਵ ਭੂਮਿਕਾ ਨਾ ਨਿਭਾਉਣੀ ਉਹਦੇ ਵਿੱਚੋਂ ਮਾਈਨਸ ਹੋ ਜਾਂਦੇ ਨੇ, ਜਾਂ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਗੋਲੀ ਚਲਾ ਕੇ, ਉਹਦੇ ਵਿੱਚੋਂ ਮਾਈਨਸ ਹੋ ਜਾਂਦੇ ਨੇ। ਸੋ ਮਤਲਬ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਬੈਕਫੁੱਟ ਤੇ ਗਈ ਹੋਈ ਆ ਜੀ। ਇਹ ਵੀ ਇੱਕ ਕਾਰਨ ਆ ਕਿ ਜਿਹੜੀ ਉਹ ਬੈਕਫੁੱਟ ਤੇ ਗਈ ਹੋਈ ਕਮੇਟੀ ਆ, ਫਿਰ ਜਦੋਂ ਉਹ ਡਰ ਦੀ ਪੋਲਿਟਿਕਸ ਕਰਨ ਲੱਗ ਪਏ, ਡਰ ਤੋਂ ਮੇਰਾ ਕਹਿਣਾ ਮਤਲਬ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਇਹ ਹਮੇਸ਼ਾ ਪਿਆਰ ਹੋਊਗਾ ਕਿ ਜੇ ਅਸੀਂ ਬੋਲਾਂਗੇ ਤੇ ਸਾਡੇ ਉੱਤੇ ਕੋਈ ਕਾਰਵਾਈ ਨਾ ਹੋਵੇ ਜਾਂ ਸਾਡੇ ਉੱਤੇ ਤੋਂ ਕੋਈ ਪ੍ਰੈਸ਼ਰ ਨਾ ਬਣੇ। ਉਹ ਡਰ ਦੀ ਪੋਲਿਟਿਕਸ ਦੇ ਵਿੱਚ ਚਲੇ ਗਏ ਨੇ। ਜਦੋਂ ਮੇਨ ਸਿੱਖ ਸੰਸਥਾਵਾਂ ਹੀ ਡਰ ਦੀ ਪੋਲਿਟਿਕਸ ਦੇ ਵਿੱਚ ਚਲੀਆਂ ਜਾਣ, ਤੇ ਉਸ ਤੋਂ ਬਾਅਦ ਜਿਹੜਾ ਥੱਲੇ ਵਾਲਾ ਆਮ ਸਿੱਖ ਆ, ਉਹਦਾ ਵੀ ਡਰ ਦੀ ਪੋਲਿਟਿਕਸ ਦੇ ਵਿੱਚ ਜਾਣਾ ਸੁਭਾਵਿਕ ਆ। ਕੁਝ ਚੰਦ ਲੋਕ ਹਮੇਸ਼ਾ ਹੀ ਐਸੇ ਹੁੰਦੇ ਨੇ ਜਿਹੜੇ ਇਹਨਾਂ ਚੀਜ਼ਾਂ ਤੋਂ ਬਾਹਰ ਹੁੰਦੇ ਨੇ, ਜਾਂ ਜਿਹੜੇ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ। ਉਹ ਹਮੇਸ਼ਾ, ਜਿਵੇਂ ਕੁਝ ਸਿੱਖ ਜਥੇਬੰਦੀਆਂ ਨੇ, ਉਹ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੀਆਂ, ਉਹ ਡਰ ਦੀ ਪੋਲਿਟਿਕਸ ਤੋਂ ਵੱਖਰੀ ਤਰ੍ਹਾਂ ਦੀ ਪੋਲਿਟਿਕਸ ਕਰਦੀਆਂ ਨੇ, ਜਿਹੜੀਆਂ ਗੁਰੂ ਸਿਧਾਂਤ ਵਾਲੀ ਹੋਵੇ। ਪਰ ਜਿਹੜਾ ਥੱਲੇ ਵਾਲਾ ਆਮ ਸਿੱਖ ਹੁੰਦਾ ਆ, ਉਹ ਵੀ ਤੁਸੀਂ ਵੇਖੋ ਪੰਜਾਬ ਦੇ ਵਿੱਚ ਹੁਣ ਇੱਕ ਡਰ ਦੇ ਵਿੱਚੋਂ ਮਤਲਬ ਉਪਜਦਾ ਆ। ਉਹਨਾਂ ਨੂੰ ਹਰ ਵਾਰ ਇਹ ਸਪਸ਼ਟੀਕਰਨ ਦੇਣਾ ਪੈਂਦਾ ਹੈ ਕਿ ਜੀ ਸਾਡਾ ਹਿੰਦੂਆਂ ਦੇ ਨਾਲ ਕੋਈ ਵੈਰ ਨੀ ਗਾ, ਅਸੀਂ ਸਾਰਿਆਂ ਦੇ ਸਾਂਝੀਵਾਲਤਾ ਦੀਆਂ ਗੱਲਾਂ ਕਰਦੇ ਨੇ, ਸਾਡੀ ਜੀ ਦੇਸ਼ ਦੇ ਨਾਲ ਏਕਤਾ ਅਖੰਡਤਾ ਦੇ ਖਿਲਾਫ ਕੋਈ ਵੀ ਕਾਰਵਾਈ ਜਿਹੜੀ ਉਹ ਅਸੀਂ ਨਹੀਂ ਕਰਦੇ। ਮਤਲਬ ਬਿਲਕੁਲ ਡਰ ਦੇ ਵਿੱਚ ਚਲੇ ਗਏ ਨੇ। ਜਿਹੜੇ ਕਿ ਦੋਹਰੇ ਪੜ੍ਹਦੇ ਨੇ ਰੋਜ਼ ਸ਼ਾਮ ਨੂੰ ਕਿ ਰਾਜ ਕਰੇਗਾ ਖਾਲਸਾ, ਉਸ ਗੱਲ ਨੂੰ ਉਹ ਇਲੈਬੋਰੇਟ ਹੀ ਨਹੀਂ ਕਰ ਪਾ ਰਹੇ, ਉਹ ਬੈਕਫੁੱਟ ਤੇ ਨੇ ਬਿਲਕੁਲ। ਉਹਦਾ ਮੇਨ ਕਾਰਨ ਕੀ ਹੈ ਕਿ ਇਹ ਇੱਕ ਐਸੇ ਖਿੱਤੇ ਦੇ ਵਿੱਚ ਕੈਦ ਹੋ ਕੇ ਰਹਿ ਗਏ ਨੇ ਜਿੱਥੇ ਇਹਨਾਂ ਦੇ ਮਨਾਂ ਦੇ ਵਿੱਚ ਡਰ ਪਾ ਦਿੱਤਾ ਗਿਆ ਹੈ। ਔਰ ਉਹ ਡਰ ਸਾਨੂੰ ਇਸ ਕਾਲਜ ਵਾਲੇ ਮਸਲੇ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਆ ਕਿ ਜਿਹੜੇ ਸਟੂਡੈਂਟਸ ਜਿਹੜੇ ਪਹਿਲੇ ਦਿਨ ਕੈਮਰਿਆਂ ਦੇ ਉੱਤੇ ਆ ਕੇ ਸਾਰਾ ਵਾਰਤਾਲਾਪ ਦੱਸਦੇ ਨੇ, ਸਾਰੀ ਘਟਨਾ ਦੱਸਦੇ ਨੇ ਜੀ, ਬਾਅਦ ਵਿੱਚ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਇਸ ਚੀਜ਼ ਦੀਆਂ ਗਵਾਹੀਆਂ ਦੇਣ ਲਈ, ਤੇ ਉਹ ਸਾਹਮਣੇ ਆਉਣ ਨੂੰ ਤਿਆਰ ਨਹੀਂ ਗੇ। ਸੋ ਇਹ ਹੈ ਡਰ।
ਤੇ ਜੇ ਤੁਸੀਂ ਸੱਚੇ ਹੋ, ਜੇ ਤੁਹਾਡੇ ਆਪਣੇ ਘਰ ਦੇ ਵਿੱਚ ਜੇ ਤੁਸੀਂ ਸਾਹਮਣੇ ਨਹੀਂ ਆ ਰਹੇ ਤਾਂ ਤੁਸੀਂ ਸੋਚੋਗੇ ਪੰਜਾਬ ਤੋਂ ਬਾਹਰ ਸਾਡਾ ਕੀ ਹਾਲ ਹੋਵੇਗਾ। ਉੱਥੇ ਕੀ ਕੁਝ ਵਾਪਰਦਾ ਹੈਗਾ ਤੇ ਸਿੱਖ ਨੌਜਵਾਨ ਉੱਥੇ ਕਿਤੋਂ ਸਾਹਮਣੇ ਆਉਂਦੇ ਹੋਣਗੇ। ਸੋ ਇਹ ਡਰ ਵਾਲੀ ਪੋਲਿਟਿਕਸ ਸਿੱਖਾਂ ਨੂੰ ਛੱਡ ਦੇਣੀ ਚਾਹੀਦੀ ਆ। ਜਿੱਦਣ ਇਹ ਡਰ ਦੇ ਵਿੱਚੋਂ ਬਾਹਰ ਨਿਕਲ ਜਾਣਗੇ ਉਦਣ ਸਿੱਖ ਸੰਸਥਾਵਾਂ ਵੀ ਸਟਰੋਂਗ ਹੋਣਗੀਆਂ, ਉਦਣ ਇਹਨਾਂ ਦਾ ਥੱਲੇ ਵਾਲਾ ਕੈਡਰ ਵੀ ਸਟਰੋਂਗ ਹੋਵੇਗਾ, ਉਦਣ ਸਾਡਾ ਸਿੱਖ ਨੌਜਵਾਨ ਵੀ ਥੱਲੇ ਵਾਲਾ ਸਟਰੋਂਗ ਹੋਵੇਗਾ। ਪਰ ਬਸ਼ਰਤ ਫਿਰ ਉਹੀ ਆ ਕਿ ਜੇ ਇਹ ਡਰ ਤੋਂ ਬਾਹਰ ਨਿਕਲ ਕੇ ਜਿਹਨੂੰ ਗੁਰੂ ਮਹਾਰਾਜ ਨੇ ਕਹੇ ਕਿ ਪੈ ਖਾਓ ਕੋ ਦੇਤਾ ਨੈ ਪਹਿਮਾਨਤ ਆਣ, ਡਰ ਜਿਹੜਾ ਆ ਉਹਨੂੰ ਆਪਣੇ ਤੇ ਹੈਵੀ ਹੋਣਾ ਜਿਹੜਾ ਉਹ ਨਹੀਂ ਦੇਣਾ। ਤੇ ਫਿਰ ਤੁਸੀਂ ਇੱਕ ਅਸਲੀ ਸਿੱਖ ਵਾਲੀ ਰਾਜਨੀਤੀ ਜਿਹੜੀ ਆ ਜਾਂ ਅਸਲੀ ਸਿੱਖ ਵਾਲੀ ਪਹਿਚਾਣ ਦੇ ਨਾਲ ਤੁਸੀਂ ਦੁਨੀਆ ਦੇ ਵਿੱਚ ਵਿਚਰ ਸਕਦੇ ਹੋ। ਬੀਜੇਪੀ ਦੇ ਅਧੀਨ ਅਕਾਲੀ ਦਲ ਦਾ ਆਉਣਾ, ਅਕਾਲੀ ਦਲ ਦੇ ਅਧੀਨ ਸ਼੍ਰੋਮਣੀ ਕਮੇਟੀ ਦਾ ਆਉਣਾ, ਇਹ ਉਹਨੂੰ ਦੱਬ ਕੇ ਬੈਠੇ ਹੋਏ ਨੇ, ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਅਸਲੀ ਰੂਪ ਸਾਹਮਣੇ ਨਹੀਂ ਆ ਪਾ ਰਿਹਾ। ਉਹਦੇ ਉੱਤੇ ਇਹੋ ਜਿਹੇ ਚਿਹਰੇ ਆ ਕੇ ਬੈਠ ਗਏ ਨੇ ਜਿਹੜੇ ਡਰ ਦੇ ਵਿੱਚੋਂ ਸਾਰੀ ਰਾਜਨੀਤੀ ਕਰਦੇ ਨੇ। ਸੋ ਉਹਦੇ ਵਿੱਚ ਸਿੱਖਾਂ ਨੂੰ ਬਾਹਰ ਨਿਕਲਣਾ ਪਵੇਗਾ। ਜੀ ਪਰਮਜੀਤ ਸਿੰਘ ਜੀ, ਇਵੈਂਚੁਅਲੀ ਜੇ ਆਮ ਸਿੱਖਾਂ ਦੀ ਗੱਲ ਕਰਨੀ ਹੋਵੇ ਜਿਨ੍ਹਾਂ ਕੋਲ ਇਸ ਵਕਤ ਜਿਵੇਂ ਤੁਸੀਂ ਵੀ ਦੱਸਿਆ ਵੀ ਫਿਰ ਆਪਸ਼ਨ ਕੀ ਰਹਿ ਜਾਂਦੀ ਹੈ ਜੇ ਇੱਦਾਂ ਦਾ ਮਾਹੌਲ ਜਿਹੜਾ ਹੁਣ ਸਿਰਜਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਸਥਿਤੀ ਸਿਚੁਏਸ਼ਨ ਵੱਧ ਤੋਂ ਬਦਤਰ ਹੁੰਦੀ ਹੈ ਤੇ ਫਿਰ ਆਪਸ਼ਨ ਕੀ ਬਚਦੀ ਹੈ ਇਵੈਂਚੁਅਲੀ ਆਮ ਸਿੱਖਾਂ ਦੇ ਕੋਲ ਇੰਡੀਵਿਜੂਅਲਿਸਟਿਕ ਤੌਰ ਤੇ ਜਿਹੜੇ ਡੇਲੀ ਬੇਸਿਸ ਤੇ ਇੱਦਾਂ ਦੀਆਂ ਘਟਨਾਵਾਂ ਦੇ ਨਾਲ ਜਿਨ੍ਹਾਂ ਦਾ ਸਾਹਮਣਾ ਹੋ ਸਕਦਾ ਹੈ? ਇੱਕ ਗੱਲ ਤੇ ਤੈਅ ਆ ਨਾ ਕਿ ਗੁਰੂ ਮਹਾਰਾਜ ਨੇ ਸਾਨੂੰ ਇਤਿਹਾਸ ਦੇ ਵਿੱਚ ਹਮੇਸ਼ਾ ਹੀ ਅਲੱਗ-ਅਲੱਗ ਜਿਹੜੇ ਚੀਜ਼ਾਂ ਨੇ ਉਹਨਾਂ ਦੇ ਰਾਹ ਦੱਸੇ ਨੇ ਕਿ ਜਦੋਂ ਕਿੱਦਾਂ ਦੀ ਮੁਸੀਬਤ ਬਣੇ ਤੇ ਉਹਦੇ ਉੱਤੇ ਕਿਸ ਤਰੀਕੇ ਦੇ ਨਾਲ ਤੁਸੀਂ ਰਿਐਕਟ ਕਰਨਾ ਆ। ਸੋ ਹਮੇਸ਼ਾ ਹੀ ਸਿੱਖ ਜਿਹੜਾ ਆ ਉਹ ਰਿਐਕਟ ਕਰਦਾ। ਰਿਐਕਟ ਤੋਂ ਮੇਰਾ ਕਹਿਣ ਦਾ ਮਤਲਬ ਕਿ ਉਹ ਪਹਿਲਾਂ ਕਿਸੇ ਦੇ ਉੱਤੇ ਹਮਲਾ ਨਹੀਂ ਕਰਦਾ, ਪਰ ਜੇ ਕੋਈ ਉਹਦੇ ਉੱਤੇ ਹਮਲਾ ਕਰਦਾ ਤੇ ਫਿਰ ਉਹ ਉਸ ਨੂੰ ਜਿਹੜਾ ਆ ਉਹ ਢਿੱਲੇ ਹੱਥਾਂ ਦੇ ਨਾਲ ਨਹੀਂ ਲੈਂਦਾ। ਜੇ ਗੁਰੂ ਮਹਾਰਾਜ ਨੇ ਸਾਨੂੰ ਕਕਾਰ ਬਖਸ਼ੇ ਨੇ ਤੇ ਉਹਦੇ ਵਿੱਚ ਸਾਨੂੰ ਕਿਰਪਾਨ ਬਖਸ਼ੀ ਆ, ਉਹਦਾ ਇੱਕ ਕਾਰਨ ਸੀ। ਜੇ ਸਾਨੂੰ ਅੰਮ੍ਰਿਤ ਤਿਆਰ ਕਰਵਾਇਆ ਗਿਆ ਆ ਜਿਹਦੇ ਵਿੱਚ ਮਿੱਠਾ ਜਿਹੜਾ ਆ ਘੋਲਿਆ ਗਿਆ, ਪਤਾਸੇ ਘੋਲੇ ਗਏ ਨੇ ਔਰ ਉਹ ਘੋਲੇ ਜਿਹੜੇ ਨੇ ਉਹ ਖੰਡੇ ਦੇ ਨਾਲ ਗਏ ਨੇ ਤੇ ਉਹਦਾ ਕੁਝ ਕਾਰਨ ਸੀ। ਉਹ ਜਿਹੜੇ ਪਤਾਸੇ ਘੋਲੇ ਗਏ ਨੇ ਉਹਨਾਂ ਨੂੰ ਓਦਾਂ ਵੀ ਘੋਲਿਆ ਜਾ ਸਕਦਾ ਹੈ, ਪਾਣੀ ਨੂੰ ਹਿਲਾ ਕੇ ਓਦਾਂ ਵੀ ਅੰਮ੍ਰਿਤ ਤਿਆਰ ਕੀਤਾ ਜਾ ਸਕਦਾ, ਪਰ ਉਹਦੇ ਚ ਖੰਡਾ ਫੇਰਨਾ ਉਹ ਵੀ ਦੋ ਧਾਰੀ, ਉਹ ਸਾਨੂੰ ਦਰਸਾਉਂਦਾ ਹੈ ਕਿ ਇਹ ਅਸਲ ਦੇ ਵਿੱਚ ਗੁਰੂ ਮਹਾਰਾਜ ਕਹਿਣਾ ਕੀ ਚਾਹ ਰਹੇ ਸੀ ਸਾਨੂੰ। ਸੋ ਹਮੇਸ਼ਾ ਹੀ ਸਿੱਖ ਦਾ ਜਿਹੜਾ ਦੋ ਧਾਰੀ ਪਹਿਲੂ ਰਿਹਾ ਆ, ਚਾਹੇ ਭਗਤੀ ਸ਼ਕਤੀ ਲੈ ਲਓ, ਚਾਹੇ ਰਾਜਨੀਤਿਕ ਧਰਮ ਲੈ ਲਓ। ਸੋ ਏਦਾਂ ਹੀ ਚਾਹੇ ਉਹਦਾ ਅਟੈਕ ਲੈ ਲਓ ਤੇ ਉਹਦੀ ਡਿਫੈਂਸ ਲੈ ਲਓ, ਇਹ ਹਮੇਸ਼ਾ ਹੀ ਰਿਹਾ ਆ। ਜੇ ਤੇ ਇਸੇ ਤਰੀਕੇ ਦੇ ਨਾਲ ਹਮਲੇ ਜਿਹੜੇ ਨੇ ਉਹ ਸਿੱਖਾਂ ਦੇ ਉੱਤੇ ਜਾਂ ਸਿੱਖ ਸਿਧਾਂਤਾਂ ਦੇ ਉੱਤੇ, ਸਿੱਖ ਸ਼ਹੀਦਾਂ ਦੇ ਉੱਤੇ, ਸਿੱਖ ਗੁਰੂਆਂ ਦੇ ਉੱਤੇ ਵੱਧਦੇ ਰਹੇ ਤੇ ਇੱਕ ਗੱਲ ਤੇ ਤੈਅ ਆ ਕਿ ਸਿੱਖ ਆਪਣੇ ਆਪ ਨੂੰ ਖਤਮ ਕਰਾ ਬੈਣਗੇ ਜੀ। ਘੱਟੋ ਘੱਟ ਇਸ ਖਿੱਤੇ ਦੇ ਵਿੱਚੋਂ ਜਿੱਥੇ ਇਹ ਹਮਲੇ ਵੱਧ ਜਾਣਗੇ ਉਸ ਖਿੱਤੇ ਦੇ ਵਿੱਚੋਂ ਤੇ ਉਹ ਆਪਣੀ ਵਿਚਾਰਧਾਰਾ ਨੂੰ ਖਤਮ ਕਰ ਦੇਣਗੇ। ਪੂਰੀ ਖਤਮ ਕਦੇ ਵੀ ਨਹੀਂ ਹੁੰਦੀ, ਇਹ ਗੱਲ ਤੇ ਤੈਅ ਆ, ਪਰ ਉਹ ਇੰਨੀ ਕੁ ਜ਼ਿਆਦਾ ਥੱਲੇ ਚਲੀ ਜਾਏਗੀ ਕਿ ਉਹਦੇ ਜਿਹੜੇ ਅਕਸ ਨੇ, ਜਿਹੜੇ ਉਹਦਾ ਨਿਆਰਾਪਨ ਉੱਪਰ ਕੇ ਆਉਣਾ ਸੀਗਾ ਇਸ ਖਿੱਤੇ ਦੇ, ਜੋ ਖਤਮ ਹੋ ਜਾਏਗਾ। ਤੇ ਉਹ ਖਤਮ ਇਸੇ ਤਰੀਕੇ ਦੇ ਨਾਲ ਨਿੱਕੀਆਂ ਨਿੱਕੀਆਂ ਘਟਨਾਵਾਂ ਦੇ ਥਰੂ ਵੀ ਹੁੰਦਾ ਆ। ਸੋ ਗੱਲ ਮੋੜ ਤੋੜ ਕੇ ਮੈਂ ਕਹਾਂ ਕਿ ਉੱਥੇ ਆ ਕੇ ਖੜੀ ਹੈ, ਸਾਰੀਆਂ ਗੱਲਾਂ ਨੂੰ ਘੁਮਾ ਲਈਏ ਜੇ ਅਸੀਂ ਕਿ ਜੇ ਸਿੱਖ ਇਸ ਭਾਰਤ ਦੇ ਅੰਦਰ ਹੀ ਵਿਚਰਦਾ ਰਿਹਾ, ਇਸ ਹਿੰਦੁਸਤਾਨ ਦੀ ਅਧੀਨਗੀ ਦੇ ਵਿੱਚ ਹੀ ਵਿਚਰਦਾ ਰਿਹਾ ਤੇ ਇੱਥੇ ਇਹੀ ਕੁਝ ਹੋਣਾ ਹੈ ਜੋ ਕੁਝ ਅੱਜ ਤੱਕ ਹੁੰਦਾ ਆ ਰਿਹਾ ਆ। ਕਿਉਂਕਿ ਇਸ ਖਿੱਤੇ ਦੇ ਉੱਤੇ ਕਿਸੇ ਹੋਰ ਕੌਮ ਦਾ ਰਾਜ ਆ ਜਿਸ ਦੀ ਆਈਡੀਓਲੋਜੀ ਹੋ ਰਿਹਾ, ਔਰ ਜਿਹੜੀਆਂ ਦੋ ਕੌਮਾਂ ਹੁੰਦੀਆਂ ਨੇ ਉਹਨਾਂ ਦੇ ਸ਼ਹੀਦ ਆਪਣੇ ਹੁੰਦੇ ਨੇ, ਉਹਨਾਂ ਦੇ ਨਾਇਕ ਆਪਣੇ ਹੁੰਦੇ ਨੇ, ਉਹਨਾਂ ਦੇ ਖਲਨਾਇਕ ਆਪਣੇ ਹੁੰਦੇ ਨੇ। ਇਹ ਉਹ ਕੌਮ ਸਾਡੇ ਉੱਤੇ ਰਾਜ ਕਰਦੀ ਪਈ ਆ ਜਾਂ ਅਸੀਂ ਉਹਨਾਂ ਦੇ ਅਧੀਨ ਵਿਚਰਦੇ ਪਏ ਆ, ਜਿਨ੍ਹਾਂ ਦੇ ਨਾਇਕ ਜਿਹੜੇ ਨੇ ਉਹ ਕੋਈ ਹੋਰ ਨੇ, ਜਿਨ੍ਹਾਂ ਦੇ ਨਾਇਕ ਬੇਅੰਤ ਸਿੰਘ ਵਰਗੇ ਨੇ, ਜਿਨ੍ਹਾਂ ਦੇ ਨਾਇਕ ਇੰਦਰਾ ਗਾਂਧੀ ਵਰਗੀ ਆ, ਜਿਨ੍ਹਾਂ ਦੇ ਨਾਇਕ ਵਾਜਪਾਈ ਵਰਗੇ ਨੇ। ਸੋ ਅਸੀਂ ਉਹਨਾਂ ਦੇ ਕੋਲ ਵਿਚਰਦੇ ਪਏ ਆ, ਪਰ ਸਾਡੀ ਕੌਮ ਦੇ ਨਾਇਕ ਜਿਹੜੇ ਨੇ ਉਹ ਬਿਲਕੁਲ ਵੱਖਰੇ ਨੇ। ਸਾਡੇ ਨਾਇਕ ਨੇ ਜਿਹੜੇ ਭਾਈ ਦਿਲਾਵਰ ਸਿੰਘ ਵਰਗੇ ਨੇ, ਸਾਡੇ ਨਾਇਕ ਨੇ ਜਿਹੜੇ ਸੰਤ ਜਰਨੈਲ ਸਿੰਘ ਹੋਣੀ ਪਿੰਡਾਂ ਵਰਗੇ ਆ। ਸੋ ਸਾਡੇ ਨਾਇਕ ਅਲੱਗ, ਖਲਨਾਇਕ ਵੱਖਰੇ ਨੇ, ਉਹ ਵੀ ਖਾਸ ਕਰਕੇ ਉਹ ਜਿਹੜੇ ਬਿਲਕੁਲ ਇੱਕ ਦੂਸਰੇ ਦੇ ਵਿਰੋਧੀ ਹੋਣ। ਬੇਅੰਤ ਸਿੰਘ ਦਾ ਭਾਈ ਦਿਲਾਵਰ ਸਿੰਘ ਦੇ ਨਾਲ ਕਨੈਕਸ਼ਨ ਕੀ ਹੈ ਉਹ ਸਾਰਿਆਂ ਨੂੰ ਪਤਾ ਹੈ, ਪਰ ਸਿੱਖ ਕੌਮ ਭਾਈ ਦਿਲਾਵਰ ਸਿੰਘ ਨੂੰ ਸ਼ਹੀਦ ਮੰਨਦੀ ਆ, ਔਰ ਦੂਸਰੇ ਪਾਸੇ ਜਿਹੜੇ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਹ ਬੇਅੰਤ ਸਿੰਘ ਨੂੰ ਸ਼ਹੀਦ ਮੰਨਦਾ ਹੈ। ਸੰਤ ਜਰਨੈਲ ਸਿੰਘ ਜੀ ਦਾ ਇੰਦਰਾ ਗਾਂਧੀ ਦੇ ਨਾਲ ਕੀ ਕਨੈਕਸ਼ਨ ਹੈ ਸਾਨੂੰ ਪਤਾ ਆ। ਇੰਦਰਾ ਗਾਂਧੀ ਦਾ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਦੇ ਨਾਲ ਕੀ ਕਨੈਕਸ਼ਨ ਹੈ ਸਾਨੂੰ ਪਤਾ ਆ, ਪਰ ਅਸੀਂ ਕਿਹਨੂੰ ਸ਼ਹੀਦ ਮੰਨਦੇ ਹਾਂ ਤੇ ਦੂਸਰੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਅਧੀਨ ਅਸੀਂ ਚੱਲਦੇ ਪਏ ਹਾਂ ਉਹ ਕਿਹਨਾਂ ਨੂੰ ਸ਼ਹੀਦ ਮੰਨਦੇ ਨੇ, ਉਹ ਸਾਡੇ ਸਾਹਮਣੇ ਆ। ਜਦੋਂ ਤੁਸੀਂ ਇਹੋ ਜਿਹੇ ਖਿੱਤੇ ਦੇ ਵਿੱਚ ਰਹਿ ਰਹੇ ਹੋ ਜਿੱਥੇ ਤੁਹਾਡੇ ਨਾਇਕ ਤੇ ਖਲਨਾਇਕ ਹੀ ਅਲੱਗ-ਅਲੱਗ ਹੋਣ, ਉੱਥੇ ਤੁਹਾਡੀ ਆਪਸੀ ਸਾਂਝ ਬਣਨੀ ਬਿਲਕੁਲ ਨਾਮੁਮਕਿਨ ਹੈ। ਮੈਂ ਕਹੂੰਗਾ ਔਖੀ ਨਹੀਂ, ਨਾਮੁਮਕਿਨ ਹੈ।
ਸੋ ਇਸ ਨਾਮੁਮਕਿਨ ਵਾਲੀ ਸਥਿਤੀ ਦੇ ਵਿੱਚ ਸਿੱਖਾਂ ਨੇ ਕਦੋਂ ਤੱਕ ਰਹਿਣਾ ਆ? ਇਹ ਸਿੱਖਾਂ ਦੇ ਹੱਥ ਵਾਸ ਆ ਕਿ ਇਹਨਾਂ ਨੇ ਜਿਵੇਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਆਪਣੇ ਉੱਤੇ ਹਮਲਾ ਕਰਵਾਇਆ, ਸੰਤਾਂ ਦੀ ਫੋਟੋ ਦਾ ਨਿਰਾਦਰ ਕਰਵਾਇਆ, ਔਰ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਤੇ ਕਾਰਵਾਈ ਨਾ ਹੋਣੀ ਔਰ ਸਿੱਖ ਨੌਜਵਾਨਾਂ ਦਾ ਬੈਕਫੁੱਟ ਤੇ ਚਲਿਆ ਜਾਣਾ ਜੀ, ਸਾਹਮਣੇ ਨਾ ਆਉਣਾ ਬਾਅਦ ਵਿੱਚ, ਇਹ ਦਰਸਾਉਂਦਾ ਆ ਕਿ ਸਿੱਖ ਮਾਨਸਿਕਤਾ ਜਾਂ ਜਿਹੜੀ ਸਿੱਖ ਪੋਲਿਟਿਕਸ ਆ ਉਹ ਇਸ ਇੰਡੀਆ ਦੇ ਵਿੱਚ ਕਿਸ ਹੱਦ ਤੱਕ ਡਿੱਗ ਚੁੱਕੀ ਆ। ਇਸ ਨੂੰ ਤਾਂ ਚੁੱਕਣਾ ਪਊਗਾ, ਨੌਜਵਾਨਾਂ ਨੂੰ ਇਹ ਗੱਲ ਸਮਝਣੀ ਪਊਗੀ ਵੀ ਇਸ ਬੈਕਫੁੱਟ ਤੇ ਰਿਹਾ ਤੁਹਾਡਾ ਫਿਊਚਰ ਸੇਫ ਕਰਕੇ ਵੀ ਤੁਸੀਂ ਇਸ ਧਰਤੀ ਦੇ ਉੱਤੇ ਉਸ ਮਾਣ, ਉਸ ਆਦਰ ਸਤਿਕਾਰ ਦੇ ਨਾਲ ਨਹੀਂ ਜੀ ਪਾਓਗੇ। ਇਹਦੀ ਘਟਨਾ ਸਾਡੇ ਸਾਹਮਣੇ ਆ। ਦਿੱਲੀ ਦੇ ਵਿੱਚ ਇੱਕ ਸਿੱਖ ਨੌਜਵਾਨ ਰੈਸਟੋਰੈਂਟ ਦੇ ਵਿੱਚ ਜਾਂਦਾ ਹੈ ਤੇ ਉਸਨੂੰ ਮਜ਼ਾਕ ਬਣਾ ਕੇ ਉੱਥੋਂ ਕੱਢ ਦਿੱਤਾ ਜਾਂਦਾ ਹੈ ਕਿ ਅਸੀਂ ਸਿੱਖਾਂ ਨੂੰ ਰੈਸਟੋਰੈਂਟ ਦੇ ਵਿੱਚ ਨਹੀਂ ਖਾਣਾ ਦਿੰਦੇ ਜੀ। ਸੋ ਮਤਲਬ ਤੁਸੀਂ ਵੇਖੋ ਦੇਸ਼ ਦੇ ਵਿੱਚ ਇੱਥੇ ਜਿਹੜਾ ਇਹ ਖਿੱਤਾ ਇਹਦੇ ਵਿੱਚ ਹੋ ਕੀ ਰਿਹਾ ਆ। ਇਹੋ ਜਿਹੇ ਥਾਵਾਂ ਦੇ ਉੱਤੇ ਤੁਸੀਂ ਇੱਥੇ MD ਬਣੋ, ਇੱਥੇ ਦੀਆਂ ਤੁਸੀਂ ਕੰਪਨੀਆਂ ਦੇ ਉੱਤੇ ਜਾ ਕੇ ਬੈਠੋ, ਤੁਸੀਂ ਆਪਣਾ ਵਧੀਆ ਕੈਰੀਅਰ ਬਣਾਓ, ਵਧੀਆ ਨੌਕਰੀਆਂ ਲਓ, ਉਹ ਇਨ ਫਿਊਚਰ ਕੋਈ ਮਾਇਨੇ ਨਹੀਂ ਰਖਾਊਗਾ ਤੁਹਾਡੇ ਵਾਸਤੇ। ਬਸ਼ਰਤੇ ਕਿ ਜੇ ਤੁਸੀਂ ਨਾਲ ਸਿੱਖ ਆਈਡੀਓਲੋਜੀ ਲੈ ਕੇ ਚੱਲਣੀ, ਜਾਂ ਤੇ ਇਹ ਕਿ ਤੁਸੀਂ ਸਿੱਖੀ ਛੱਡ ਦਿਓ, ਇੱਕ ਆਮ ਆਪਣੀ ਜ਼ਿੰਦਗੀ ਜਿਵੇਂ ਜਿੰਦੇ ਨੇ ਉਵੇਂ ਜੀਓ, ਫਿਰ ਤੁਹਾਨੂੰ ਕੋਈ ਧਾਰਮਿਕ ਕਾਰਾਂ ਦੇ ਨਾਲ, ਕੋਈ ਗੁਰੂ ਦੇ ਨਾਲ ਕੋਈ ਪਿਆਰ ਨਾ ਹੋਵੇ, ਤੁਸੀਂ ਆਪਣੇ ਨਾਮਾਂ ਦੇ ਮਗਰੋਂ ਸਿੰਘ ਉਤਾਰ ਦਿਓ। ਸੋ ਫਿਰ ਤੇ ਇੱਕ ਅਲੱਗ ਤਰ੍ਹਾਂ ਦੀ ਹੈ ਕਿ ਤੁਸੀਂ ਦੂਸਰਿਆਂ ਨੂੰ ਆਪਣੇ ਆਪ ਦੇ ਵਿੱਚ ਹੈਵੀ ਕਰ ਲਓ, ਉਹਨਾਂ ਦੇ ਵਿੱਚ ਘੋਲ ਲਵੋ, ਤੇ ਫਿਰ ਹੋ ਸਕਦਾ ਤੁਸੀਂ ਸਰਵਾਈਵ ਕਰ ਜਾਓ ਜੀ। ਪਰ ਜੇ ਤੁਸੀਂ ਕਹੋ ਕਿ ਅਸੀਂ ਸਿੱਖ ਵੀ ਆ, ਅਸੀਂ ਮਗਰ ਸਿੰਘ ਵੀ ਲਾਉਂਦੇ ਆ, ਸਾਡੇ ਹੱਥ ਦੇ ਵਿੱਚ ਕੜਾ ਵੀ ਆ, ਸਾਡੇ ਸਿਰ ਦੇ ਉੱਤੇ ਦਸਤਾਰ ਵੀ ਆ, ਸਾਡੇ ਕੇਸ ਵੀ ਸਲਾਮਤ ਨੇ, ਔਰ ਤੁਸੀਂ ਇਹ ਸਾਰਾ ਕੁਝ ਰੱਖਦੇ ਹੋਏ ਹਿੰਦੁਸਤਾਨ ਦੇ ਅਧੀਨ ਰਹਿ ਕੇ ਆਪਣਾ ਧਰਮ ਪ੍ਰਫੁੱਲਤ ਕਰ ਲੋਗੇ, ਇਹ ਨਹੀਂ ਹੋਣ ਲੱਗਾ। ਸੋ ਰਸਤਾ ਸਾਫ਼ ਆ, ਕਲੀਅਰ ਆ, ਬਸ ਗੱਲ ਇੰਨੀ ਆ ਕਿ ਸਿੱਖਾਂ ਨੇ ਕਦੋਂ ਉਸ ਰਸਤੇ ਦੇ ਉੱਤੇ ਚੱਲਣਾ ਆ ਜਾਂ ਕਦੋਂ ਤੱਕ ਗਲਤ ਦਰਵਾਜ਼ਾ ਖੜਖਟਾਉਣਾ ਆ, ਇਹ ਸਿੱਖਾਂ ਦੇ ਹੱਥ ਵਿੱਚ ਆ। ਜੀ ਬਿਲਕੁਲ। ਪਰਮਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਕਿ ਪੰਜਾਬ ਦੇ ਵਿੱਚ ਕਿਵੇਂ ਹਿੰਦੂਤਵਾ ਦਾ ਰਾਈਜ਼ ਹੋ ਰਿਹਾ ਹੈ, ਜਿਹੜੀ GNE ਦੇ ਵਿੱਚ ਘਟਨਾ ਵਾਪਰੀ ਹੈ, ਇਸ ਨੂੰ ਮੁੱਖ ਰੱਖਦਿਆਂ ਹੋਇਆਂ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਮੰਡ ਵੱਲੋਂ ਆਪਣੇ ਵਿਚਾਰ ਇਸ ਇਸ਼ੂ ਦੇ ਉੱਤੇ ਸਾਂਝੇ ਕੀਤੇ। ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅੱਜ ਦੀ ਇਹ ਗੱਲਬਾਤ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵੇਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫੇਰ ਦੱਸਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।